ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ TV 84 ਦੇ ਸਪੈਸ਼ਲ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਵਿਊਅਰਸ, ਬੀਤੇ ਦਿਨੀ ਪਿਛਲੀ 16 ਜਨਵਰੀ ਤੋਂ ਬਾਪੂ ਸੂਰਤ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ। ਅੱਜ ਕੱਲ ਹੁਣ ਤਾਂ ਉਹਨਾਂ ਦੇ ਦਿਨ ਗਿਣਨੇ ਵੀ ਔਖੇ ਹੋ ਗਏ ਕਿ ਕਿੰਨੇ ਦਿਨ ਹੋ ਗਏ ਨੇ, ਤੇ ਇਸੇ ਦੇ ਚੱਲਦਿਆਂ ਸਿੱਖ ਕੌਮ ਦੇ ਵਿੱਚ ਇੱਕ ਅਵੇਅਰਨੈਸ ਦੀ ਕੈਂਪੇਨ ਜਾਗੀ ਹੈ। ਬਾਹਰਲੇ ਮੁਲਕਾਂ ਦੇ ਵਿੱਚ ਪਿਛਲੇ ਦਿਨੀ ਅਕਾਲੀ ਦਲ ਦਾ ਵਫਦ ਆਇਆ ਸੀ ਨਾਰਥ ਅਮਰੀਕਾ ਦੇ ਦੌਰੇ ਤੇ। ਉਹਨਾਂ ਦਾ ਖਾਸਾ ਵਿਰੋਧ ਹੋਇਆ। ਇੱਥੇ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਉਹਦੇ 'ਚ ਹਿੱਸਾ ਲਿਆ। ਅਕਾਲੀ ਦਲ ਅੰਮ੍ਰਿਤਸਰ ਦਾ ਵੀ ਉਹਦੇ 'ਚ ਖਾਸਾ ਯੋਗਦਾਨ ਰਿਹਾ। ਤੇ ਅੱਜ ਇੱਥੇ ਸਾਡੇ ਨਾਲ ਸਟੂਡੀਓ ਦੇ ਵਿੱਚ ਇਹਨਾਂ ਮੁੱਦਿਆਂ ਤੇ ਨਾਲ ਹੀ ਪੰਜਾਬ ਦੇ ਵਿੱਚ ਇਸ ਵੇਲੇ ਸਿਆਸਤ ਕਿਸ ਹਿਸਾਬ ਨਾਲ ਚੱਲ ਰਹੀ ਹੈ, ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੁਖਮਿੰਦਰ ਸਿੰਘ ਹੰਸਰਾ ਜੀ ਜੁੜ ਚੁੱਕੇ ਨੇ। ਇੱਥੇ ਅੱਜ ਸਾਡੇ ਸਟੂਡੀਓ ਪਹੁੰਚੇ ਨੇ, ਜੋ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਨੇਗੇ। ਸੁਖਮਿੰਦਰ ਸਿੰਘ ਹੰਸਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਜੀ TV 84 ਦੇ ਸਟੂਡੀਓ 'ਚ ਆਉਣ ਲਈ। ਬਹੁਤ ਬਹੁਤ ਧੰਨਵਾਦ। ਮੇਰੇ ਲਈ ਬੜੀ ਮਾਣ ਵਾਲੀ ਗੱਲ ਆ, ਮੈਂ ਅੱਜ TV 84 ਦੇ ਨਿਊਯਾਰਕ ਸਥਿਤ ਆਫਿਸ ਦੇ ਵਿੱਚ ਆਇਆ, ਸਟੂਡੀਓ ਵੇਖਿਆ, ਫੈਸਿਲਿਟੀ ਵੇਖੀ, ਡਾਕਟਰ ਸਾਹਿਬ ਦੇ ਨਾਲ ਲੰਬੀਆਂ ਵਿਚਾਰਾਂ ਹੋਈਆਂ। ਐਂਡ ਆਈ ਫੀਲ ਆਨਰਡ ਕਿ ਸਾਡਾ ਆਪਣੀ ਕੌਮ ਦਾ ਇੱਕ ਇਹੋ ਜਿਹਾ ਮਾਧਿਅਮ ਕ੍ਰੀਏਟ ਹੋਇਆ, ਗੁਰੂ ਪਾਤਸ਼ਾਹ ਨੇ ਬਖਸ਼ਿਆ, ਜਿਹਦੇ ਰਾਹੀਂ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਰ ਸਕਦੇ ਹਾਂ। ਜੀ ਹੰਸਰਾ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਮਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹਾਊਸ ਅਰੈਸਟ ਬਾਰੇ ਪੁੱਛਣਾ ਚਾਹੂੰਗਾ, ਜਿਹੜਾ ਕਿ ਬੀਤੇ ਦਿਨੀ ਹੁਣੀ ਇਨਸੀਡੈਂਟ ਹੋ ਕੇ ਹਟਿਆ ਕਿ ਪੁਲਿਸ ਨੇ ਉਹਨਾਂ ਨੂੰ ਅੰਡਰ ਹਾਊਸ ਅਰੈਸਟ ਕਰਤਾ ਸੀ। ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਇੱਕ ਪੈਲੇਸ ਦੇ ਵਿੱਚ ਇੱਕ ਸਮਾਗਮ ਰੱਖਿਆ ਸੀਗਾ, ਜਿਹਦੇ 'ਚ ਉਹਨਾਂ ਨੇ ਬਾਕੀ ਧਰਮਾਂ ਦੇ ਲੋਕਾਂ ਨੂੰ ਇਨਵਾਈਟ ਕੀਤਾ ਸੀ, ਜਿਹਦੀ ਵਿਸ਼ਾ ਸੀਗਾ ਜਿਹੜੀ ਡਿਬੇਟ ਦਾ ਉਹ ਖਾਲਿਸਤਾਨ ਦਾ ਸੀ। ਉਹਦੇ ਬਾਰੇ ਚਾਨਣਾ ਪਾਓ ਕਿ ਉਹ ਮੈਟਰ ਕੀ ਸੀ ਤੇ ਤੁਸੀਂ ਉਹਦੇ ਪਿੱਛੇ ਕੀ ਸਮਝਦੇ ਹੋ ਕਿ ਸਰਕਾਰ ਦਾ ਕੀ ਉਹਦੇ 'ਚ ਰੋਲ ਹੈਗਾ। ਹਿੰਦੁਸਤਾਨ ਦੀ ਹਿਪੋਕ੍ਰੇਸੀ ਹੈ ਨਾ ਜਿਹੜੀ ਜੀ, ਉਹਦਾ ਇਹ ਦਿਨ ਦਿਹਾੜੇ ਨਾਚ ਸੀ। ਮੁਲਕ ਦਾ ਸੁਪਰੀਮ ਕੋਰਟ ਕਹਿ ਰਿਹਾ ਕਿ ਖਾਲਿਸਤਾਨ ਸਿੱਖਾਂ ਦਾ ਆਪਣਾ ਸਾਵਰਨ ਦੇਸ਼ ਆ, ਉਹਦੀ ਘਾਟ ਦੇ ਬਾਰੇ ਤੁਸੀਂ ਵਿਚਾਰਾਂ ਕਰ ਸਕਦੇ ਹੋ। ਸਿਮਰਨਜੀਤ ਸਿੰਘ ਮਾਨ ਦੇ ਉੱਤੇ ਕੇਸ ਦਰਜ ਕੀਤੇ, ਉਹਨਾਂ ਨੇ ਕੇਸ ਫਾਈਟ ਕੀਤੇ। ਸੁਪਰੀਮ ਕੋਰਟ ਨੇ ਕਿਹਾ ਵੀ ਇਹ ਕੇਸ ਗਲਤ ਸੀ ਜੀ, ਹਾਂਜੀ, ਇਜਾਜ਼ਤ ਦਿੱਤੀ, ਅਨਦਰ ਵਰਡ। ਤੇ ਉੱਥੋਂ ਦੀ ਸਟੇਟ ਗਵਰਨਮੈਂਟ ਤੇ ਹਿੰਦੁਸਤਾਨ ਦੀ ਗਵਰਨਮੈਂਟ ਕਹਿੰਦੀ ਹੈ ਵੀ ਨਹੀਂ, ਅਸੀਂ ਤੁਹਾਨੂੰ ਬੈਠ ਕੇ ਗੱਲ ਵੀ ਨਹੀਂ ਕਰਨ ਦੇਣੀ। ਇਹ ਅਨਫੋਰਚੂਨੇਟ ਆ, ਕਿਉਂਕਿ ਜਿਹੜਾ ਇਹ ਸਰਹੰਦ ਦੇ ਕ੍ਰਿਸ਼ਨਾ ਪੈਲੇਸ ਦੇ ਵਿੱਚ ਸੈਮੀਨਾਰ ਰੱਖਿਆ ਗਿਆ ਸੀ, ਭਾਵੇਂ ਕਿ ਉਹ ਸੈਮੀਨਾਰ ਗਾਹ ਨੂੰ ਵੀ ਹੋਏਗਾ, ਸੈਮੀਨਾਰ ਤਾਂ ਰੁਕ ਨਹੀਂ ਸਕਦਾ, ਪਰ ਸਰਕਾਰ ਨੇ ਆਪਣੀ ਔਕਾਤ ਦਿਖਾ ਦਿੱਤੀ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਦੋਂ ਦੁਨੀਆ ਦੇ ਕੋਨੇ-ਕੋਨੇ ਵਿੱਚ ਆਲਰੇਡੀ ਬਾਪੂ ਸੂਰਤ ਸਿੰਘ ਕਰਕੇ ਸਿੱਖ ਜਾਗੇ ਹੋਏ ਆ, ਸਿੱਖ ਐਕਟਿਵਿਸਟ ਬਣ ਚੁੱਕੇ ਆ, ਸਿੱਖ ਕਿਰਿਆਵਾਦੀ ਬਣ ਚੁੱਕੇ ਆ, ਬਈ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਉਹਨਾਂ ਦੀ ਪਾਰਟੀ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਸੈਮੀਨਾਰ ਨੂੰ ਉਲੀਕ ਕੇ ਆਪਣੀ ਖਾਲਿਸਤਾਨ ਦੀ ਜਿਹੜੀ ਗੱਲ ਕਹਿ ਦਿੱਤੀ। ਸੋ ਬਾਪੂ ਸੂਰਤ ਸਿੰਘ ਉਹ ਡਰਦੇ ਸੀ ਕਿ ਬਾਪੂ ਸੂਰਤ ਸਿੰਘ ਦੀ ਸ਼ਾਇਦ ਜਿਹੜੀ ਮੁਹਿੰਮ ਆ ਉਹ ਬੰਦੀ ਸਿੰਘਾਂ ਦੀ ਰਿਹਾਈ ਤੋਂ ਕਨਵਰਟ ਹੋ ਕੇ ਖਾਲਿਸਤਾਨ ਦੀ ਆਜ਼ਾਦੀ ਤੱਕ ਨਾ ਪਹੁੰਚ ਜਾਵੇ। ਦਿਸ ਇਜ਼ देयर ਫੀਅਰ ਬਿਹਾਈਂਡ देयर ਸੀਨ। ਪਰ ਬੇਸਿਕਲੀ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਕੁਝ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਇੱਕ ਖਾਸ ਵਿਸ਼ੇ ਦੇ ਵਿੱਚ, ਇੱਕ ਖਾਸ ਹਾਸ਼ੀਏ ਦੇ ਅੰਦਰ ਧੱਕ ਕੇ ਉਹਨਾਂ ਤੇ ਜ਼ੁਲਮ ਕਰਨਾ ਚਾਹੁੰਦੀਆਂ, ਐਸਾ ਕੁਝ ਮਾਹੌਲ ਸਿਰਜਿਆ ਜਾ ਰਿਹਾ ਪੰਜਾਬ ਦੇ ਵਿੱਚ। ਸਰਦਾਰ ਸਿਮਰਨਜੀਤ ਸਿੰਘ ਮਾਨ ਕਿਉਂਕਿ ਇੱਕ ਬੜੀ ਆਰਗੇਨਾਈਜ਼ਡ ਪਾਰਟੀ ਆ, ਇਹ ਕੋਈ ਜਥੇਬੰਦੀ ਨਹੀਂ ਹੈਗੀ, ਹੁਣ ਤਾਂ ਪੋਲੀਟੀਕਲ ਪਾਰਟੀ ਆ। ਇਹਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਕਾਇਦਾ ਯੂਨਿਟਾਂ ਬਣੀਆਂ ਹੋਈਆਂ, ਬਕਾਇਦਾ ਮੈਂਬਰਸ਼ਿਪ ਹੈ ਇਹਦੀ, ਬਕਾਇਦਾ ਲੋਕ ਇਹਦੇ ਨਾਲ ਜੁੜ ਹੋਏ ਆ। ਪੰਜਾਬ ਦੇ ਵਿੱਚ ਵੀ ਥਾਂ ਥਾਂ ਦੇ ਉੱਤੇ ਇੱਕ ਪੰਜਾਬ ਸਰਕਾਰ ਦੇ ਸਾਹਮਣੇ ਖੜਨ ਵਾਲੀ ਪਾਰਟੀ ਆ, ਜਿਹੜੀ ਕਿ ਸਾਰੇ ਪੰਜਾਬ ਦੇ ਵਿੱਚ ਪਸਰੀ ਹੋਈ ਆ। ਸੋ ਉਹ ਤੋਂ ਬੜੇ ਉਹ ਫੀਅਰਫੁਲ ਨੇ। ਤੇ ਮਾਨ ਸਾਹਿਬ ਦੀ ਜਿਹੜੀ ਅਗਵਾਈ ਉਹ ਤਾਂ ਤੁਹਾਨੂੰ ਪਤਾ ਹੀ ਬੜੇ ਸਟੇਟ ਫਾਰਵਰਡ ਨੇ ਉਹ ਹਰ ਇਸ਼ੂਜ਼ ਦੇ ਉੱਤੇ। ਤੇ ਉਹਨਾਂ ਨੇ ਕਿਹਾ ਵੀ ਮੈਂ ਬਫਰ ਸਟੇਟ ਦੇ ਬਾਰੇ ਗੱਲ ਕਰਨੀ ਆ। ਜਿਹੜਾ ਖਾਲਿਸਤਾਨ ਆ ਇਹ ਤਾਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਵੀ ਆ, ਇਹ ਭਾਰਤ ਦੇ ਵੀ ਹੱਕ ਦੇ ਵਿੱਚ ਆ, ਪਾਕਿਸਤਾਨ ਦੇ ਵੀ ਹੱਕ ਦੇ ਵਿੱਚ ਆ, ਚਾਈਨਾ ਦੇ ਵੀ, ਮੀਨਸ ਵੀ ਜਿਹੜਾ ਏਸ਼ੀਆ ਦਾ ਸਾਰਾ ਖਿੱਤਾ ਇਹ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਆ। ਉਹਨਾਂ ਦੇ ਵੈਲਵਿਸ਼ਰ ਬਣ ਕੇ ਪਾਰਟੀ ਅੱਗੇ ਆ ਰਹੀ ਆ। ਸੋ ਹਿੰਦੁਸਤਾਨ ਦੀ ਸਰਕਾਰ ਨੇ ਘਰੇ ਹੀ ਪੁਲਿਸ ਵਾਲੇ ਭੇਜ ਤੇ ਉਹਨਾਂ ਦੀ ਸਾਰੀ ਕੋਠੀ ਘੇਰ ਲਈ, ਅੰਦਰ ਹੀ ਬੰਦੇ ਘੇਰ ਲਏ, ਜਿਹੜੇ ਮੈਂਬਰ ਕੁਛ ਆਏ ਹੋਏ ਸਨ, ਜਾ ਕੇ ਪੈਲਸ ਨੂੰ ਤਾਲਾ ਮਾਰ ਦਿੱਤਾ, ਮੂਹਰੇ ਪੁਲਿਸ ਬਹਾ ਦਿੱਤੀ। ਸੋ ਇਹੋ ਜਿਹਾ ਡਰਾਮਾ ਜਿਹੜਾ ਉਹਨਾਂ ਨੇ ਕੀਤਾ, ਮੈਂ ਸਮਝਦਾ ਇਟ ਸੈਲਫ ਜਿਹੜਾ ਸੈਮੀਨਾਰ ਦਾ ਇਸ਼ੂ ਸੀਗਾ, ਵਿਸ਼ਾ ਸੀਗਾ, ਉਹ ਫਰਦਰ ਸਾਰੀ ਦੁਨੀਆ ਦੇ ਵਿੱਚ ਆਪਣੇ ਆਪ ਹੀ ਫੈਲ ਗਿਆ। ਜਿਹੜੀ ਗੱਲ ਕਰਨੀ ਚਾਹੁੰਦੇ ਸੀ ਉਹ ਉਹਨਾਂ ਦੇ ਇਸ ਐਕਸ਼ਨ ਦੇ ਵਿੱਚੋਂ ਹੀ ਸਾਹਮਣੇ ਆ ਗਈ।
ਜੀ ਤੇ ਇਹ ਜਿਹੜੀ ਖਾਲਿਸਤਾਨ ਦੀ ਸਟਰਗਲ ਹੈਗੀ ਹੈ ਜਿਹਦੀ ਅਕਾਲੀ ਦਲ ਅੰਮ੍ਰਿਤਸਰ ਪੁਰਜ਼ੋਰ ਹਮਾਇਤ ਕਰਦਾ ਹੈ, ਇਹਨੂੰ ਜੇ ਪਿਛਲੇ ਸਮੇਂ ਦੇ ਵਿੱਚ ਦੇਖੀਏ, ਖਾਸ ਕਰਕੇ ਇਸ ਸਾਲ ਦੇ ਕੰਟੈਕਸਟ ਦੇ ਵਿੱਚ ਇੰਟਰਨੈਸ਼ਨਲ ਅਰੀਨਾ 'ਚ ਜਿਹਨੂੰ ਦੇਖੀਏ ਤਾਂ ਕਾਫੀ ਸਾਰਾ ਇਸ ਵਾਰੀ ਘੱਲੂਘਾਰੇ ਦੀ 31ਵੀਂ ਵਰ੍ਹੇਗੰਢ ਮੌਕੇ ਦੁਨੀਆ ਦੇ ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ, ਪੈਰਿਸ ਹੋ ਗਿਆ, ਪਾਕਿਸਤਾਨ ਹੋ ਗਿਆ, ਇੱਥੇ ਲੰਡਨ ਹੋ ਗਿਆ, ਨਿਊਯਾਰਕ ਹੋ ਗਿਆ, ਟੋਰਾਂਟੋ ਹੋ ਗਿਆ, ਸਾਰੇ ਥਾਵਾਂ ਤੇ ਪ੍ਰੋਟੈਸਟ ਹੋਏ ਨੇਗੇ ਜਿਨ੍ਹਾਂ ਨੂੰ ਇੰਡੀਅਨ ਮੀਡੀਆ ਨੇ ਵੀ ਬਹੁਤ ਚੱਕਿਆ। ਇਹਨੂੰ ਜਦੋਂ ਅਸੀਂ ਇੰਟਰਨੈਸ਼ਨਲ ਪਰਸਪੈਕਟਿਵ 'ਚ ਦੇਖਦੇ ਹਾਂ ਤੇ ਤੁਸੀਂ ਇਹਦਾ ਕੀ ਪ੍ਰਭਾਵ ਦੇਖਦੇ ਹੋਗੇ? ਮੈਂ ਇਹ ਦੇਖਦਾ ਕਿ ਜਿਹੜੀ ਹਕੀਕਤ ਹੈ ਉਹ ਪ੍ਰੀਵੇਲ ਕਰ ਰਹੀ ਆ ਜੀ। ਜਿਹੜਾ ਇੰਡੀਅਨ ਮੀਡੀਆ ਉਹ ਤਾਂ ਖੈਰ ਇਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਤਾਂ ਕਦੇ ਉਹਨਾਂ ਦੀ ਵਿਸ਼ਫੁਲ ਥਿੰਕਿੰਗ ਨਹੀਂ ਹੈਗੀ, ਕਦੇ ਵੀ ਉਹਨਾਂ ਦੀ ਤੁਸੀਂ ਓਨੈਸਟ ਓਪੀਨੀਅਨ ਨਹੀਂ ਇਹਨੂੰ ਕਹਿ ਸਕਦੇ ਵੀ ਜਾਂ ਜੋ ਕਿਸੇ ਇਸ਼ੂ ਨੂੰ ਕਵਰ ਕਰ ਰਹੇ ਨੇ ਵੀ ਉਹ ਬੜੇ ਹੁਣ ਉਹਨਾਂ ਨੂੰ ਵੀ ਬੜੇ ਚੰਗੇ ਹੋ ਗਏ ਨੇ ਜਾਂ ਉਹਨਾਂ ਦੀ ਬੜੀ ਭਲਾ ਸੋਚ ਬਣ ਗਈ ਹੈ। ਦਿਸ ਇਜ਼ ਨਾਟ ਦ ਕੇਸ। ਤੇ ਮੈਂ ਇਹ ਵੀ ਨਹੀਂ ਸਮਝਦਾ ਕਿ ਸਾਨੂੰ ਹੁਣ ਹਿੰਦੁਸਤਾਨ ਦੇ ਮੀਡੀਆ ਵੱਲ ਈਵਨ ਨਜ਼ਰ ਵੀ ਰੱਖਣੀ ਚਾਹੀਦੀ। ਦੇਖੋ 31 ਸਾਲ ਉਹਨਾਂ ਨੇ ਸਾਡੀ ਸਿਚੁਏਸ਼ਨ ਨੂੰ ਮੈਨੀਪੂਲੇਟ ਕੀਤਾ। 31 ਸਾਲਾਂ ਦੇ ਵਿੱਚ ਅਗਰ ਸਿੱਖਾਂ ਨੂੰ ਬਦਨਾਮ ਕੀਤਾ ਕਿਸੇ ਨੇ, ਹਿੰਦੁਸਤਾਨ ਮੀਡੀਆ ਨੇ ਕੀਤਾ। ਦੀਨਾਪੁਰ ਦੀ ਜਿਹੜੀ ਘਟਨਾ ਉਸ ਤੋਂ ਬਾਅਦ ਵੀ ਜਦੋਂ ਮੀਡੀਆ ਨੂੰ ਇਹ ਵੀ ਪਤਾ ਲੱਗ ਗਿਆ ਵੀ ਸਿੱਖਾਂ ਦਾ ਇਸ ਦੇ ਨਾਲ ਕੋਈ ਸਬੰਧ ਨਹੀਂ ਹੈ, ਫਿਰ ਵੀ ਇਹਨਾਂ ਦੀ ਜਿਹੜੀ ਹੈਡਲਾਈਨ ਸੀ ਉਹ ਇਹ ਸੀ ਵੀ ਨਹੀਂ ਜੀ ਸਿੱਖ ਅੱਤਵਾਦੀਆਂ ਨੇ ਨਹੀਂ ਕੀਤਾ ਜੀ, ਹੈ ਜੀ। ਸੋ ਇਸ ਕਰਕੇ ਇਹ ਕਦੇ ਨਹੀਂ ਕਹਿਣਗੇ ਮਨੀਸ਼ ਸੂਦ ਆ ਜਿਹੜਾ ਉਹ ਹਿੰਦੂ ਅੱਤਵਾਦੀ ਆ, ਪਰ ਸਿੱਖ ਦੇ ਨਾਲ ਅੱਤਵਾਦੀ ਲਫ਼ਜ਼ ਲਾਉਣਾ ਇਹਨਾਂ ਦੀ ਜ਼ੁਬਾਨ ਦੇ ਉੱਤੇ ਇੱਕ ਫਿਕਸੇਸ਼ਨ ਬਣ ਗਈ ਆ। ਪਰ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿਹੜਾ ਖਾਲਿਸਤਾਨ ਦਾ ਕਨਸੈਪਟ ਆ ਇਹ ਲੋਕਾਂ ਨੂੰ ਸਮਝ ਪੈ ਰਿਹਾ। ਮੈਂ ਇਹ ਵੀ ਕਹਿ ਰਿਹਾ, ਡਾਕਟਰ ਸਾਹਿਬ ਦੇ ਨਾਲ ਵੀ ਮੇਰੀਆਂ ਅਕਸਰ ਗੱਲਾਂ ਹੁੰਦੀਆਂ, ਹੋਰਾਂ ਨਾਲ ਵੀ ਹੁੰਦੀਆਂ, ਕਿ ਅਸੀਂ ਵੀ ਆਰ ਮੂਵਿੰਗ ਫਾਰਵਰਡ ਵਿਦ ਦ ਮੂਵਮੈਂਟ ਆਫ ਖਾਲਿਸਤਾਨ। ਅਸੀਂ 30 ਸਾਲ ਦੇ ਵਿੱਚ ਲੋਕਾਂ ਨੂੰ ਐਜੂਕੇਟ ਕਰ ਲਿਆ। ਲੋਕੀ ਜਿਹੜੇ ਐਜੂਕੇਟ ਹੋਣਾ ਚਾਹੁੰਦੇ ਸੀ ਉਹ ਆਲਰੇਡੀ ਐਜੂਕੇਟ ਹੋ ਚੁੱਕੇ ਆ। ਜਿਹੜੇ ਐਜੂਕੇਟ ਨਹੀਂ ਹੋਣਾ ਚਾਹੁੰਦੇ ਸੀ ਸ਼ਾਇਦ ਉਹਨਾਂ ਨੂੰ ਅਜੇ ਖਾਲਿਸਤਾਨ ਦੇ ਕਨਸੈਪਟ ਦਾ ਪੂਰੀ ਸਮਝ ਨਹੀਂ ਹੈ, ਜਾਂ ਉਹ ਘੱਟੋ ਘੱਟ ਕਹਿ ਰਹੇ ਨੇ ਕਿ ਸਾਨੂੰ ਸਮਝ ਨਹੀਂ ਹੈ। ਉਹ ਆਨਲਾਈਨ ਜਾ ਕੇ ਸਮਝ ਸਕਦੇ ਨੇ। ਵੀ ਆਰ ਮੂਵਿੰਗ ਫਾਰਵਰਡ। ਇਹਨੂੰ ਹਕੀਕਤ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਆਉਣਾ, ਇਹਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਆਪ ਦੇ ਵਿੱਚ ਯਤਨਸ਼ੀਲ ਆ, ਪੰਜਾਬ 'ਚ ਵੀ, ਇੱਥੇ ਵੀ, ਬਾਹਰ ਵੀ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਕੇ ਲੋਕਾਂ ਨੂੰ ਮੋਬਿਲਾਈਜ਼ ਕਰ ਸਕੀਏ ਐਂਡ ਵੀ ਸ਼ੁਡ ਮੂਵ ਔਨ ਟੂ ਦ ਨੈਕਸਟ ਸਟੈਪ। ਜੀ, ਇਸੇ ਪਰਸਪੈਕਟਿਵ ਦੇ ਵਿੱਚ ਬੀਤੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਆਨ ਦਿੱਤਾ ਸੀ ਜਿਵੇਂ ਕਿ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈਗਾ। ਉਹਨਾਂ ਨੇ ਉਹਨੂੰ ਮੁੱਖ ਰੱਖਦਿਆਂ ਇਹ ਕਿਹਾ ਕਿ ਜਿਹੜੇ ਗੁਰਧਾਮ ਸਾਡੇ ਕੋਲੋਂ ਸਿੱਖ ਕੌਮ ਕੋਲੋਂ ਵਿਛੋੜੇ ਗਏ, ਉੱਧਰ ਰਹਿ ਗਏ ਲਹਿੰਦੇ ਪੰਜਾਬ ਵੱਲ, ਉਹਨਾਂ ਦੀ ਬਾਬਤ ਅਰਦਾਸ ਦਿਵਸ ਮਨਾਵੇ ਸਿੱਖ ਕੌਮ। ਉਹਨਾਂ ਨੇ ਇਸ ਉਹਨੂੰ ਮਤਲਬ ਤੁਸੀਂ ਇਸ ਜੋ ਉਹਨਾਂ ਦਾ ਇਹ ਬਿਆਨ ਹੈ ਇਟਸ ਜਸਟ ਆਊਟ ਆਫ ਦ ਬਲੂ, ਬਿਨਾਂ ਕਿਸੇ ਉਹਦੇ ਤੋਂ ਹੈਗਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ? ਤੁਹਾਨੂੰ ਮੈਂ ਦੱਸ ਦਿਆਂ ਕਿ ਕੁਝ ਹਫ਼ਤੇ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਟੋਰਾਂਟੋ ਆਏ ਸਨ। ਇੱਕ ਗੁਰਦੁਆਰਾ ਜਿਹੜਾ ਨਾਨਕਸਰ ਗੁਰਦੁਆਰਾ ਸੀ ਉਹ ਮੁੱਖ ਧਾਰਾ 'ਚ ਆ ਰਿਹਾ ਸੀਗਾ, ਤੇ ਉਸ ਵਕਤ ਉਹਨਾਂ ਨੂੰ ਤਾਂ ਬੋਲਣ ਦਾ ਸਮਾਂ ਖੈਰ ਪ੍ਰਬੰਧਕਾਂ ਨੇ ਨਹੀਂ ਸੀ ਦਿੱਤਾ, ਪਰ ਉਹ ਮੌਜੂਦ ਸੀ ਸੰਗਤ ਦੇ ਵਿੱਚ। ਤੇ ਇੱਕ ਬੁਲਾਰਾ ਬਲਕਰਨ ਸਿੰਘ ਗਿੱਲ ਸਾਡੇ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਤੋਂ, ਉਹਨਾਂ ਨੇ ਇੱਕ ਗੱਲ ਇਹ ਕਹੀ ਸੀ ਕਿ ਜਿੱਥੇ ਅਸੀਂ ਅਰਦਾਸ ਦੇ ਵਿੱਚ ਇਹ ਕਹਿੰਦੇ ਹਾਂ ਕਿ ਜਿਹੜੇ ਸਾਡੇ ਗੁਰਧਾਮ ਵਿਛੜੇ ਆ ਸੱਚੇ ਪਾਤਸ਼ਾਹ ਸਾਨੂੰ ਉਹਨਾਂ ਦੇ ਦਰਸ਼ਨ ਦੇਦਾਰੇ ਬਖਸ਼ੀ, ਉਹਨਾਂ ਨੇ ਕਿਹਾ ਵੀ ਜਿੰਨੇ ਵੱਡੀ ਤਾਦਾਦ ਦੇ ਵਿੱਚ ਕਾਲੀਆਂ ਸੂਚੀਆਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਉੱਥੇ ਜਾਣ ਨਹੀਂ ਦਿੱਤਾ, ਸਾਨੂੰ ਤਾਂ ਉਹਨਾਂ ਨੇ ਵਿਛੋੜਿਆ ਹੈ ਦਰਬਾਰ ਸਾਹਿਬ ਤੋਂ ਤੇ ਕੇਸਗੜ੍ਹ ਸਾਹਿਬ ਤੋਂ। ਉਹਨਾਂ ਨੇ ਬੇਨਤੀ ਕੀਤੀ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਇੱਥੇ ਬੈਠੇ ਹੋ, ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਅਰਦਾਸ ਦੇ ਵਿੱਚ ਇਹ ਸ਼ਾਮਲ ਕਰੋ ਕਿ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਜਿਹੜੇ ਖੁੱਲ੍ਹ ਖੁੱਲ੍ਹੇ ਦਰਸ਼ਨ ਦੇਦਾਰੇ ਕਰਨ ਦਾ ਹੁਕਮ ਹੋਵੇ, ਕਰਨ ਦਾ ਮੌਕਾ ਮਿਲੇ। ਸੋ ਮੈਨੂੰ ਨਹੀਂ ਸਮਝਦਾ ਕਿ ਕਿਸ ਤਰ੍ਹਾਂ ਗੋਂਗਲੂਆਂ ਤੋਂ ਮਿੱਠੀ ਝਾੜ ਰਹੇ ਨੇ ਸਾਡੇ ਜਥੇਦਾਰ ਸਾਹਿਬ। ਇਸ ਬਿਆਨ ਦੀ ਕੀ ਤੁਕ ਬਣਦੀ ਹੈ? ਉੱਥੇ ਤਾਂ ਜਿਹੜਾ ਮਰਜ਼ੀ ਜਾ ਸਕਦਾ, ਉੱਥੇ ਤਾਂ ਲੋਕ ਜਾ ਰਹੇ ਨੇ ਅੱਜ ਵੀ। ਇਸ ਮੈਟਰ ਫੈਕਟ ਟੋਰਾਂਟੋ ਦੇ ਵਿੱਚ ਤਾਂ ਪਾਕਿਸਤਾਨ ਦੇ ਕੌਂਸੂਲੇਟ ਨੂੰ ਸੱਦ ਕੇ ਉਹਨਾਂ ਨੂੰ ਸਰੋਪਾਓ ਦਿੱਤੇ ਗਏ ਕਿ ਤੁਸੀਂ ਭਾਈ ਆਨੰਦ ਮਾਰਜ ਐਕਟ ਉੱਥੇ ਲਾਗੂ ਕੀਤਾ, ਤੁਸੀਂ ਦਰਸ਼ਨ ਦਿਦਾਰ ਲਈ ਸਾਡੇ ਦਰਬਾਰ ਖੁੱਲੇ ਨੇ ਉੱਥੇ, ਨਾਨਕਸ਼ਾਹੀ ਕੈਲੰਡਰ ਤੁਸੀਂ ਲਾਗੂ ਕੀਤਾ। ਉਹਨਾਂ ਨੇ ਤਾਂ ਉਹ ਕੰਮ ਕੀਤੇ ਜਿਹੜੇ ਕਿ ਇਹ ਪੰਜਾਬ 'ਚ ਹੁਣ ਤੱਕ ਕਰ ਨਹੀਂ ਸਕੇ RRS ਤੋਂ ਡਰਦੇ ਹੋਏ। ਸੋ ਮੈਨੂੰ ਲੱਗਦਾ ਕਿ ਹਾਸੋਹੀਣੀ ਗੱਲ ਹੈ। ਤੇ ਇਹਦੇ ਨਾਲ ਜਿਹੜੀ ਬਾਪੂ ਸੂਰਤ ਸਿੰਘ ਖਾਲਸਾ ਦੀ ਸਟਰਗਲ ਹੈ, ਇਹਨੂੰ ਜਦੋਂ ਅਸੀਂ ਮਾਨ ਸਾਹਿਬ ਦੀ ਸਟਰਗਲ ਨਾਲ ਪਿਛਲੇ ਦਿਨੀ ਜੋ ਵੀ ਹੋਇਆ ਇਹਨੂੰ ਸਾਰੇ ਨੂੰ ਐਜ਼ ਅ ਕੰਬਾਈਨਡ ਦੇਖਦੇ ਹਾਂ। ਮਤਲਬ ਇਹਦੇ ਸਾਰੇ ਵਿੱਚੋਂ ਮਤਲਬ ਮਾਨ ਸਾਹਿਬ ਦਾ ਬਿਆਨ ਸੀਗਾ ਕਿ ਸਾਨੂੰ ਹੁਣ ਭਾਰਤ ਦੇ ਵਿੱਚ ਵੀ ਗੱਲ ਕਰਨ ਦੀ ਆਜ਼ਾਦੀ ਨਹੀਂ ਹੈਗੀ, ਤੇ ਉਹਨਾਂ ਨੇ ਇੱਕ ਮੰਗ ਕੀਤੀ ਕਿ ਕਿਸੇ ਬਾਹਰਲੇ ਮੁਲਕ ਦੇ ਵਿੱਚ ਕੋਈ ਪਲੇਟਫਾਰਮ ਕ੍ਰੀਏਟ ਕੀਤਾ ਜਾਵੇ ਜਿਹਦੇ 'ਚ ਉਹਨਾਂ ਨੇ ਮਤਲਬ ਸਪੈਸ਼ਲੀ ਜਾਂ ਤਾਂ ਇਕੱਤਰਤਾ ਬੁਲਾਈ ਜਾਵੇ ਪੰਥਕ ਮਸਲਿਆਂ ਨੂੰ ਲੈ ਕੇ, ਜਾਂ ਉਹਨਾਂ ਨੇ ਇੱਕ ਨਾਲ ਹੀ ਇੱਕ ਗਵਰਨਮੈਂਟ ਇਨ ਐਗਜ਼ਾਈਲ ਦੀ ਗੱਲ ਕੀਤੀ ਹੈ। ਮਤਲਬ ਤੁਸੀਂ
ਇਹਦੇ ਤੇ ਕੀ ਕਹਿਣਾ ਚਾਹੋਗੇ? ਇਸ ਪ੍ਰਸਤਾਵ ਦੇ ਉੱਤੇ ਅਸੀਂ ਅਜੇ ਕੋਈ ਬਾਹਲਾ ਆਪਣਾ ਥਾਟ ਜਿਹੜਾ ਡਿਵੈਲਪ ਨਹੀਂ ਕਰ ਸਕੇ। ਨਾ ਮੇਰੀ ਪ੍ਰਧਾਨ ਸਾਹਿਬ ਦੇ ਨਾਲ ਗੱਲ ਹੀ ਹੋਈ ਹੈ ਵੀ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਇੱਕ ਚੀਜ਼ ਹੈਗੀ, ਪਰ ਇੱਕ ਗੱਲ ਤਾਂ ਹੈ, ਉਹ ਉਰਦੂ ਦਾ ਸ਼ੇਰ ਹੈ ਨਾ ਕਿ ਜਿਸ ਦਿਨ ਸੇ ਚਲਾ ਹੂੰ ਮੰਜ਼ਿਲ ਪਰ ਨਜ਼ਰ ਹੈ, ਮੇਰੀ ਆਂਖੋਂ ਨੇ ਕभी ਮੀਲ ਪੱਥਰ ਨਹੀਂ ਦੇਖਾ। ਸੋ ਅਸੀਂ ਮੈਂ ਸਮਝਦਾ ਕਿ ਬਾਹਰ ਦੇਸ਼ ਵਿਦੇਸ਼ ਦੇ ਵਿੱਚ ਅਸੀਂ ਆਲਰੇਡੀ ਜਿਹੜੇ ਖਾਲਿਸਤਾਨ ਨੂੰ ਪਰਨਾਈਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ, ਬਹੁਤ ਸਾਰੇ TV84 ਇਜ਼ ਵਨ ਆਫ ਦੈਮ, ਅਸੀਂ ਕੰਮ ਕਰ ਰਹੇ ਹਾਂ। ਅਸੀਂ ਇਹ ਪਲੇਟਫਾਰਮ ਉਹਨਾਂ ਨੂੰ ਦੇ ਸਕਦੇ ਹਾਂ ਤੇ ਇਹ ਜ਼ਰੂਰ ਮੈਂ ਸਮਝਦਾ ਕਿ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਬੈਠ ਕੇ ਕੋਈ ਪਾਲਿਸੀ ਲੀਕ ਲੈਣੀ ਚਾਹੀਦੀ ਆ, ਇੱਕ ਨੁਕਾਤੀ ਕਾਨਫਰੰਸ ਕਰਨੀ ਚਾਹੀਦੀ ਆ। ਇੱਕ ਨੁਕਾਤੀ ਕਾਨਫਰੰਸ ਜਦੋਂ ਮੈਂ ਇਹ ਕਹਿਣਾ ਕਿ ਜਿਹੜੀ ਬੰਦੀ ਸਿੰਘਾਂ ਦਾ ਸੰਘਰਸ਼ ਬਾਪੂ ਸੂਰਤ ਸਿੰਘ ਨੇ ਕੀਤਾ, ਜੇ ਉਹ ਤੁਸੀਂ ਉਹਦੀ ਸਪਿਰਿਟ ਦੇ ਵਿੱਚ ਵੀ ਵੇਖੋ, ਉਹ ਵੀ ਇੱਕ ਖਾਲਿਸਤਾਨ ਦੀ ਮੂਵਮੈਂਟ ਦੀ ਇੱਕ ਪੌੜੀ ਆ, ਉਹ ਕੋਈ ਵੱਖਰੀ ਗੱਲ ਨਹੀਂ। ਇਸੇ ਕਰਕੇ ਸਰਕਾਰ ਨੂੰ ਪ੍ਰੋਬਲਮ ਆ ਰਹੀ ਆ। ਉਹ ਸਰਕਾਰ ਨੂੰ ਇਹ ਵੀ ਪਤਾ ਵੀ ਜਿਹੜੇ ਉਹ ਬੰਦੀ ਸਿੰਘਾਂ ਦੇ ਵਿੱਚੋਂ ਅਸੀਂ ਰਿਹਾਈ ਕਰਾਂਗੇ, ਉਹਨਾਂ ਨੇ ਆ ਕੇ ਛੋਲਿਆਂ ਦੀਆਂ ਰੇਹੜੀਆਂ ਤਾਂ ਲਾਉਣੀਆਂ ਨਹੀਂ ਹੈਗੀਆਂ। ਉਹ ਸਿੱਖਾਂ ਦੀ ਆਜ਼ਾਦੀ ਦੀ ਖਾਤਰ, ਸਿੱਖਾਂ ਦੇ ਹੱਕਾਂ ਦੀ ਖਾਤਰ ਲੜਦੇ ਜੇਲ੍ਹਾਂ 'ਚ ਗਏ ਸੀਗੇ, ਜਦੋਂ ਬਾਹਰ ਆਉਣਗੇ ਫਿਰ ਕਿਹੜਾ ਸਿੱਖਾਂ ਨੂੰ ਹੱਕ ਮਿਲ ਗਏ। ਸੋ ਇਸੇ ਫੀਅਰ ਕਰਕੇ ਉਹਨਾਂ ਨੂੰ ਆਜ਼ਾਦ ਨਹੀਂ ਕੀਤਾ ਜਾ ਰਿਹਾ। ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ, ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਵੀ ਆਰ ਮੂਵਿੰਗ ਫਾਰਵਰਡ, ਸਾਨੂੰ ਪਾਲਿਸੀ ਡੈਫੀਨੇਟਲੀ ਉਲੀਕਣ ਦੀ ਲੋੜ ਆ, ਸਾਨੂੰ ਇਕੱਤਰਤ ਕਰਨ ਦੀ ਲੋੜ ਆ। ਜੇ ਸਾਊਥ ਕੋਰੀਆ ਆਜ਼ਾਦ ਹੋਇਆ ਸੀ ਤਾਂ ਉਹਨਾਂ ਦੇ 1 ਮਾਰਚ ਮੂਵਮੈਂਟ ਆ ਜਿਹੜੀ ਉਹਦੇ ਲਈ ਕਾਰਨਰ ਸਟੋਨ ਬਣੀ ਸੀ। ਸਾਨੂੰ ਵੀ 29 ਅਪ੍ਰੈਲ 1986 ਦਾ ਜਿਹੜਾ ਐਲਾਨਨਾਮਾ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ, ਉਹਦੀ ਲਾਈਟ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਅਚੀਵ ਕਰਨਾ ਇੰਟਰਨੈਸ਼ਨਲ ਪੱਧਰ ਦੇ ਉੱਤੇ, ਕਿਉਂਕਿ ਇੰਟਰਨੈਸ਼ਨਲ ਪੋਲਿਟਿਕਸ ਆ ਜਿਹੜੀ, ਇਹਨੂੰ ਸਮਝਣ ਦੀ ਬੜੀ ਜ਼ਰੂਰਤ ਹੈ। ਹੁਣ ਜਦੋਂ ਦਾ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆਈ ਆ, ਆਲਮੋਸਟ 50 ਦੇ ਕਰੀਬ ਨਵੇਂ ਮੁਲਕ ਬਣੇ ਹਨ। ਸੋ ਇਸ ਕਰਕੇ ਉਹ 50 ਮੁਲਕ ਕਿਸ ਤਰ੍ਹਾਂ ਬਣੇ ਹਨ, ਯੂਨਾਈਟਿਡ ਨੇਸ਼ਨ ਦੇ ਪੈਟਰਨ ਦੇ ਥੱਲੇ ਬਣੇ ਆ, ਹੈ ਜੀ। ਸੋ ਲੜਾਈਆਂ ਲੜ ਕੇ ਤਾਂ ਨਹੀਂ ਬਣੇਗੇ, ਉਹ ਡਾਇਲੋਗ ਦੇ ਨਾਲ ਬਣੇ ਆ। ਤੇ ਸਿੱਖਾਂ ਨੇ ਲੜਾਈਆਂ ਲੜ ਕੇ ਆਪਣਾ ਜਿਹੜਾ ਇਸ਼ੂ ਆ ਉਸ ਨੂੰ ਹਾਈਲਾਈਟ ਕੀਤਾ। ਉਸ ਤੋਂ ਬਾਅਦ ਅਸੀਂ ਹਿੰਦੁਸਤਾਨ ਦੇ ਨਾਲ ਹੀ ਜਿਹੜਾ ਇੱਕ ਡਾਇਲੋਗ ਦਾ ਸੰਘਰਸ਼ ਲੜਿਆ, ਉਹਦੇ ਨਾਲ ਅਸੀਂ ਇਸ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਆਏ ਹਾਂ। ਹੁਣ ਅਸੀਂ ਜਿਹੜਾ ਅਗਲਾ ਪੜਾਅ ਦੇ ਵਿੱਚ ਮੂਵ ਕਰਨਾ ਚਾਹੁੰਦੇ ਹਾਂ, ਅਗਲੇ ਪੜਾਅ ਦੇ ਵਿੱਚ ਅਸੀਂ ਮੂਵ ਕਰਕੇ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਯੂਨਾਈਟਿਡ ਨੇਸ਼ਨ ਨੂੰ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਦਾ ਜਿਹੜਾ ਇਹ ਕੇਸ ਆ, ਸਿੱਖਾਂ ਦੀ ਜਿਹੜੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ, ਸਿੱਖਾਂ ਦਾ ਜਿਹੜਾ ਆਜ਼ਾਦ ਵਤਨ ਦਾ ਪ੍ਰਸਤਾਵ ਆ, ਇਸ ਨੂੰ ਸਮਝਿਆ ਜਾਏ। ਕਿਉਂਕਿ ਇੱਧਰ ਨੂੰ ਮੂਵ ਫਾਰਵਰਡ ਹੋਣਗੇ, ਉਹ ਇਹ ਚੀਜ਼ਾਂ ਨੂੰ ਮੂਵ ਫਾਰਵਰਡ ਕਰਨ ਲਈ ਅੰਤਰਰਾਸ਼ਟਰੀ ਕਾਨਫਰੰਸਿਸ ਜਿਹੜੀਆਂ ਹਨ, ਉਹ ਸਭ ਤੋਂ ਵਧੀਆ ਮੀਡੀਅਮ ਆ, ਕਿਉਂਕਿ ਉਹਦੇ ਨਾਲ ਡਾਕੂਮੈਂਟਸ ਕ੍ਰੀਏਟ ਹੁੰਦੇ ਨੇ, ਉਹਦੇ ਨਾਲ ਰੈਕਡ ਕ੍ਰੀਏਟ ਹੁੰਦਾ, ਉਹਦੇ ਨਾਲ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਇਹੋ ਜਿਹੀ ਕੁਝ ਕਰਨ ਦੀ ਜ਼ਰੂਰਤ ਜ਼ਰੂਰ ਹੈਗੀ ਆ। ਇਸੇ ਨੂੰ ਫਾਰਵਰਡ ਜਦੋਂ ਦੇਖਦੇ ਹਾਂ ਅਸੀਂ, ਪਿਛਲੇ ਹੁਣ ਅਕਾਲੀਆਂ ਦੇ ਵਫਦ ਆਏ ਸੀਗੇ ਨਾਰਥ ਅਮਰੀਕਾ ਦੀ ਵਿਜ਼ਿਟ ਤੇ, ਉਹਨਾਂ ਦਾ ਥਾਂ ਤੇ ਵਿਰੋਧ ਹੋਇਆ। ਟੋਰਾਂਟੋ ਦੇ ਵਿੱਚ ਤੁਸੀਂ ਕਾਫੀ ਐਕਟਿਵ ਸੀਗੇ ਉਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ, ਤੇ ਉਹਨਾਂ ਨੇ ਹੁਣ ਜਾ ਕੇ ਇਹ ਬਿਆਨ ਦਿੱਤੇ ਨੇ ਕਿ ਜੀ ਸਾਡਾ ਵਫਦ ਜਿਹੜਾ ਗਿਆ ਸੀ ਉਹਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਸੁਖਬੀਰ ਬਾਦਲ ਡਿਪਟੀ CM ਨੇਗੇ ਪੰਜਾਬ ਦੇ, ਉਹਨਾਂ ਨੇ ਕਿਹਾ ਕਿ ਇਦਾਂ ਦਾ ਰਿਸਪੌਂਸ ਹੀ ਸਾਨੂੰ ਕਦੇ ਮਿਲਿਆ ਨਹੀਂ ਹੈਗਾ, ਇਟ ਵਾਜ਼ ਸੋ ਗੁੱਡ। ਤੇ ਇਹੀ ਬਿਆਨ ਜਥੇਦਾਰ ਤੋਤਾ ਸਿੰਘ ਦਾ ਕਿ ਇਟ ਵਾਜ਼ ਗੁੱਡ। ਹਾਊ ਯੂ ਫੀਲ ਇਟ? ਮੈਂ ਇਹੀ ਸਮਝਦਾ ਕਿ ਇਹ ਤਮਾਸ਼ਬੀਨਾਂ ਵਾਲੀ ਗੱਲ ਆ। ਅੱਜ ਕੱਲ ਤੁਸੀਂ ਕੁਝ ਕਰਕੇ ਉਹਨੂੰ ਛੁਪਾ ਨਹੀਂ ਸਕਦੇ ਜੀ, ਕਿਉਂਕਿ ਅੱਜ ਕੱਲ ਹਰ ਇੱਕ ਬੰਦਾ ਜਰਨਲਿਸਟ ਆ। ਜਿਹਨੇ ਸਮਾਰਟਫੋਨ ਕੋਲੇ ਰੱਖਿਆ ਨਾ, ਉਹਨੇ ਟੈਲੀਫੋਨ ਨਹੀਂ ਕੋਲੇ ਰੱਖਿਆ, ਉਹਨੇ ਸਮਾਰਟਫੋਨ ਕੋਲੇ ਰੱਖਿਆ। ਤੇ ਉਹ ਸਮਾਰਟਫੋਨ ਨੇ ਦੁਨੀਆ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਟੋਰਾਂਟੋ ਦੇ ਵਿੱਚ ਤਾਂ ਇਹਨਾਂ ਦੀ ਆਪਣੀ ਸਟੇਜ ਇਹਨਾਂ ਨੂੰ ਨਸੀਬ ਨਹੀਂ ਹੋਈ ਜੀ। ਜੋ ਨਿਊਯਾਰਕ ਦੇ ਵਿੱਚ ਹੋਇਆ ਤੋਤਾ ਸਿੰਘ ਦੇ ਨਾਲ, ਉਹ ਅਸੀਂ YouTube ਤੇ ਜਾ ਕੇ ਵੇਖ ਹੀ ਸਕਦੇ। ਸੋ ਮੈਨੂੰ ਲੱਗਦਾ ਇਹ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਆ ਬੜੀ ਹਲਕੀ ਫੁਲਕੀ, ਇਹਨੂੰ ਹਲਕੀ ਫੁਲਕੀ ਦੇ ਹਾਸ਼ੀਏ 'ਚ ਰੱਖਣ ਦੀ ਲੋੜ ਆ। ਉਹ ਲੋਕ ਸੀਰੀਅਸ ਨਹੀਂ ਹੈਗੇ। ਉਹਨਾਂ ਨੂੰ ਅਹਿਸਾਸ ਕਰਨਾ ਚਾਹੀਦਾ ਸੀ ਕਿ ਲੋਕ ਇੰਨੇ ਕਿਉਂ ਦੁਖੀ ਆ। ਉਹਨਾਂ ਨੂੰ ਅਹਿਸਾਸ ਕਰਨਾ ਚਾਹੀਦਾ ਸੀ ਵੀ ਲੋਕ ਜੇ ਸਾਡੇ ਨਾਲ ਇਸ ਲੈਵਲ ਤੱਕ ਐਂਗਰੀ ਹੋਇਆ ਤਾਂ ਇਹਦਾ ਰੀਜ਼ਨ ਕੀ ਆ। ਉਸ ਰੀਜ਼ਨਸ ਨੂੰ ਉਹਨਾਂ ਨੂੰ ਵਿਚਾਰਨਾ ਚਾਹੀਦਾ ਤੇ ਜਿਹੜੀਆਂ ਮੁਸ਼ਕਲਾਂ ਜਾਂ ਜਿਹੜੇ ਉਹਨਾਂ ਦੇ ਤੌਰ ਤਰੀਕੇ ਹੈਗੇ ਉਹਨਾਂ ਨੂੰ ਬਦਲਣਾ ਚਾਹੀਦਾ। ਸਮਾਰਟ ਪੋਲੀਟੀਸ਼ੀਅਨ ਤਾਂ ਇਹੀ ਕਰਦਾ, ਪਰ ਉਹ ਸਮਾਰਟ ਨਹੀਂ ਹੈਗੇ, ਉਹ ਧੱਕੇ ਵਾਲੇ ਪੋਲੀਟੀਸ਼ੀਅਨ ਆ। ਇਹ ਜਿਹੜਾ ਧੱਕਾ ਹੈਗਾ ਮੈਨੂੰ ਲੱਗਦਾ ਦੁਨੀਆ ਦੇ ਉੱਤੇ ਬਹੁਤੀ ਦੇਰ ਚੱਲਦਾ ਨਹੀਂ। ਹਰ ਇੱਕ ਚੀਜ਼ ਦੀ ਜਿਹੜੀ ਹਿਟਲਰ ਵਰਗੇ ਨਹੀਂ ਇੱਥੇ ਰਹੇ ਤੇ ਬਾਦਲ ਸ਼ਾਦਲ ਇੰਦਰਾ ਨਹੀਂ ਰਹੀ ਇੱਥੇ, ਹੋਰ ਵੈਦਿਆ ਵਰਗੇ ਨਹੀਂ ਰਹੇ ਇੱਥੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਕਰਤਾ। ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਦਾ ਵੀ ਇਹੀ ਹਾਲ ਹੋਊਗਾ। ਵੈਸੇ ਵੀ ਪੁਰਾਣਾ ਦੀ ਜ਼ਿੰਦਗੀ ਆ, ਸਾਹ ਆਇਆ ਨਹੀਂ ਆਇਆ ਗੱਲ ਖਤਮ ਹੈ। ਲੋਕੀ ਅੱਗੇ ਮੂਵ ਫਾਰਵਰਡ ਹੋਣਾ ਚਾਹੁੰਦੇ ਆ, ਲੋਕੀ ਤਬਦੀਲੀਆਂ ਚਾਹੁੰਦੇ ਆ ਤੇ ਸਮਾਂ ਆ ਰਿਹਾ। ਇਹ ਜਿਹੜੇ ਗਲਤ ਲੋਕ ਆ ਇਹ ਗਲਤ ਅੱਖਰ ਵਾਂਗੂ ਮਿਟ ਜਾਣਗੇ।
ਇਹਨਾਂ ਦਾ ਮਤਲਬ ਇੱਥੇ ਵੀ ਉਵੇਂ ਹੀ ਦੋ ਧੜੇ ਹੈਗੇ ਨੇਗੇ ਨਾਰਥ ਅਮਰੀਕਾ ਦੇ ਵਿੱਚ, ਵਿਰੋਧ ਕਰਨ ਵਾਲੇ ਵੀ ਹੈਗੇ ਨੇ ਤੇ ਸਾਥ ਦੇਣ ਵਾਲੇ ਵੀ ਹੈਗੇ ਨੇ। ਮਤਲਬ ਪਿੱਛੇ ਜਦੋਂ ਮੋਦੀ ਕੈਨੇਡਾ ਦੇ ਦੌਰੇ ਤੇ ਆਏ ਸੀ, ਉਹਨਾਂ ਦਾ ਵੀ ਸਵਾਗਤ ਕਰਨ ਵਾਲੇ ਵੀ ਸੀਗੇ, ਵਿਰੋਧ ਕਰਨ ਵਾਲੇ ਵੀ ਸੀਗੇ। ਮਤਲਬ ਜਿਹੜੇ ਗੁਰੂ ਘਰ ਜਾਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸਾਥ ਦਿੰਦੇ ਨੇਗੇ, ਉਹਨਾਂ ਨੂੰ ਵੈਲਕਮ ਕਰਨ ਵਾਲੇ ਸੀਗੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਦੇ ਵਿੱਚ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਮਤਲਬ ਬਿਲਕੁਲ ਜੀ, ਜਿਹੜਾ ਨਿਊਯਾਰਕ ਦੀ ਸਿਚੁਏਸ਼ਨ ਹੈ ਇਹਦੇ ਬਾਰੇ ਤਾਂ ਖੈਰ ਨਿਊਯਾਰਕ ਦੇ ਵਾਸੀ ਵੀ ਦੱਸ ਸਕਦੇ ਨੇ, ਪਰ ਮੈਂ ਇੰਨਾ ਮਾਰਨਾ ਹੀ ਕਹਿ ਲਓ ਤੁਸੀਂ, ਕੋਈ ਹੋਰ ਰੀਜ਼ਨ ਕਹਿ ਲਓ, ਕੈਨੇਡਾ ਦਾ ਇੱਕ ਵੀ ਗੁਰਦੁਆਰਾ ਉਹਨਾਂ ਨੂੰ ਐਤਕੀ ਸ਼ੈਲਟਰ ਨਹੀਂ ਕਰ ਸਕਿਆ। ਕੈਨੇਡਾ ਦੇ ਇੱਕ ਵੀ ਗੁਰਦੁਆਰੇ 'ਚ ਉਹਨਾਂ ਨੂੰ ਬੁਲਾਇਆ ਨਹੀਂ ਗਿਆ। ਕੈਨੇਡਾ ਦੇ ਕਿਸੇ ਵੀ ਗੁਰਦੁਆਰੇ 'ਚ ਉਹਨਾਂ ਨੂੰ ਸਰੂਪੇ ਨਹੀਂ ਦਿੱਤੇ ਗਏ। ਜੇ ਕਿਸੇ ਨਿੱਕੇ ਮੋਟੇ ਕਿਸੇ ਸੰਸਥਾ ਨੇ ਕੋਈ ਕਰ ਵੀ ਲਿਆ ਤਾਂ ਉਹ ਬਿਲਕੁਲ ਨਾਮਾਤਰ ਸੀ। ਸੋ ਸਾਨੂੰ ਇਸ ਚੀਜ਼ ਦਾ ਵੀ ਯਕੀਨ ਮਤਲਬ ਸੰਤੁਸ਼ਟੀ ਆ ਕਿ ਐਤਕੀ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਸੀਗਾ ਨਾ, ਉਹ ਪਾਰਟੀਜ਼ਨ ਤੋਂ ਉੱਪਰ ਉੱਠ ਕੇ ਸੀਗਾ। ਪਾਰਟੀਜ਼ਨ ਦੇ ਵਿੱਚ ਤਾਂ ਚਲੋ ਵਿਰੋਧ ਤੇ ਸਮਰਥਨ ਹੁੰਦਾ ਹੀ ਹੁੰਦਾ, ਪਰ ਐਤਕੀ ਲੋਕਾਂ ਦੇ ਵਿੱਚ ਰੋਹ ਸੀਗਾ, ਤੇ ਉਸ ਰੋਹ ਦੇ ਸਾਹਮਣੇ ਜਿਹੜੇ ਕੁਝ ਗੁਰਦੁਆਰਿਆਂ ਵਾਲੇ ਅੰਦਰਗਤੀ ਉਹਨਾਂ ਨੂੰ ਮਿਲਮੁਲ ਵੀ ਲੈਂਦੇ ਨੇ, ਚਾਹ ਚੂ ਵੀ ਪੀ ਲੈਂਦੇ ਨੇ, ਉਹਨਾਂ ਨੇ ਵੀ ਜ਼ਰੂਰਤ ਨਹੀਂ ਕੀਤੀ ਕਿ ਆਪਣੀ ਜਿਹੜੀ ਸਟੇਜ ਆ ਗੁਰੂ ਦੀ, ਇਸ ਸਟੇਜ ਤੇ ਅਸੀਂ ਉਹਨਾਂ ਨੂੰ ਸੱਦ ਕੇ ਕੋਈ ਸਰਪਾਉ ਦੇ ਸਕੀਏ। ਸੋ ਜਿਹੜਾ ਸਿਚੁਏਸ਼ਨ ਅਮਰੀਕਾ ਦੀ ਆ, ਇਹ ਥੋੜੀ ਜਿਹੀ ਡਿਫਰੈਂਟ ਵੀ ਹੈਗੀ ਆ ਉੱਥੇ ਨਾਲੋਂ, ਤੇ ਪਰ ਸਾਡੇ ਕੈਨੇਡਾ ਦੇ ਵਿੱਚ ਇਸ ਚੀਜ਼ ਦਾ ਬੜੀ ਗੁਰੂ ਦੀ ਕਿਰਪਾ ਕੀਤੀ ਐਤਕੀ। ਹੰਸਰਾ ਸਾਹਿਬ, ਜਿਵੇਂ ਹੁਣ 15 ਅਗਸਤ ਦੇ ਦਿਨ ਚੱਲ ਰਹੇ ਨੇਗੇ ਤੇ ਥਾਂ ਥਾਂ ਤੇ ਭਾਰਤ ਦੇ ਵਿੱਚ ਆਜ਼ਾਦੀ ਸਮਾਗਮ ਮਨਾਏ ਜਾ ਰਹੇ ਨੇ, ਇਹਦੇ ਨਾਲ ਹੀ ਜਿੱਥੇ ਸਿੱਖ ਕੌਮ ਖੜੀ ਹੈ, ਦਲ ਖਾਲਸਾ ਨੇ ਪ੍ਰੋਟੈਸਟ ਕੀਤਾ, ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਮੁੱਦੇ ਤੇ ਖੜੀ ਹੈ, ਮਤਲਬ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਮਤਲਬ ਸਿੱਖ ਕੌਮ ਲਈ 15 ਅਗਸਤ ਦਾ ਦਿਨ ਕੀ ਮਾਇਨੇ ਰੱਖਦਾ? ਕੋਈ ਮਾਇਨਾ ਨਹੀਂ ਰੱਖਦਾ ਜੀ, ਅਹਿਸਾਸ ਆ, ਕੋਈ ਮਾਇਨਾ ਨਹੀਂ ਰੱਖਦਾ ਸਾਡੇ ਲਈ ਤਾਂ। ਐਜ਼ ਮੈਟਰ ਫੈਕਟ ਸਾਡੇ ਨਾਲ ਤਾਂ ਧੋਖਾ ਹੋਇਆ, ਸਾਡੇ ਨਾਲ ਦੁਨੀਆ ਦੇ ਵਿੱਚ ਹਿਸਟਰੀ ਦੇ ਵਿੱਚ ਕੋਈ ਸਭ ਤੋਂ ਵੱਡਾ ਧੋਖਾ ਤਾਂ ਇਹ 15 ਅਗਸਤ ਵਾਲਾ ਹੀ ਆ। 26 ਜਨਵਰੀ 15 ਅਗਸਤ ਇਹ ਜਿਹੜੇ ਇਹਨਾਂ ਦੇ ਸੋਰਡ ਆਫ ਗਣਤੰਤਰਤਾ ਦਿਵਸ ਦੇ ਨਾਲ ਜੁੜੇ ਹੋਏ ਦਿਨ ਨੇ, ਅਸੀਂ ਇਹਨਾਂ ਨੂੰ ਤਾਂ ਇਹ ਕਾਲੇ ਹੀ ਨਹੀਂ ਬਲਕਿ ਦੁਨੀਆ ਦੇ ਮੱਥੇ ਉੱਤੇ ਕਾਲ ਖਮੰਡ ਵਾਲੇ, ਹਿੰਦੁਸਤਾਨ ਦੇ ਇਤਿਹਾਸ ਦੇ ਉੱਤੇ ਕਾਲ ਖਮੰਡ ਵਾਲੇ ਨੇ। ਕੋਈ ਗੈਰਤਮੰਦ ਸਿੱਖ ਇਹਨਾਂ ਦਿਨਾਂ ਦੇ ਉੱਤੇ ਕਦੇ ਖੁਸ਼ ਨਹੀਂ ਹੋ ਸਕਦਾ ਜਾਂ ਇਹਨਾਂ ਨੂੰ ਸੈਲੀਬ੍ਰੇਟ ਨਹੀਂ ਕਰ ਸਕਦਾ, ਤੇ ਕਰਦੇ ਵੀ ਨਹੀਂ ਹੈਗੇ। ਨਾਲ ਮੈਂ ਇਹ ਵੀ ਦੱਸ ਦਿਆਂ ਕਿ ਸਾਡੇ ਟੋਰਾਂਟੋ ਦੇ ਵਿੱਚ, ਬਰੈਂਪਟਨ, ਮਾਲਟਨ ਦੇ ਵਿੱਚ 2-2.5 ਲੱਖ ਸਿੱਖ ਵਸਦਾ, ਉਹ 5-7-10 ਕੁੱਟ ਬੋਝ ਜੇ ਹੁੰਦੇ ਆ ਜਿਹੜੇ ਉਹਨਾਂ ਦੇ ਉੱਥੇ ਚਲੇ ਜਾਂਦੇ ਨੇ, ਤੇ ਬਾਕੀ ਸਾਰੇ ਥੋੜੇ ਬਹੁਤ ਬਾਹਰ ਖੜ ਕੇ ਉਹਨਾਂ ਦੇ ਖਿਲਾਫ ਮੁਜ਼ਾਹਰਾ ਤਾਂ ਜ਼ਰੂਰ ਕਰ ਰਹੇ ਹੁੰਦੇ ਆ, ਪਰ ਉਹਨਾਂ ਦੀ ਸੈਲੀਬ੍ਰੇਸ਼ਨ ਦੇ ਵਿੱਚ ਕੋਈ ਨਹੀਂ ਜਾਂਦਾ। ਜੇ ਕੋਈ ਜਾਂਦਾ ਲੋਕ ਲੱਗ ਕੇ ਜਾਂਦੇ ਆ, ਆਪਣੇ ਪਰਸਨਲ ਮਫਾਦਾਂ ਲਈ ਜਾਂਦੇ ਆ। ਜਿਹੜਾ ਕੌਮੀ ਵਿਚਾਰਧਾਰਾ ਜਾਂ ਜਿਹੜਾ ਕੌਮੀ ਵਿਚਾਰਧਾਰਾ ਨੂੰ ਪੜਾਇਆ ਹੋਇਆ ਬੰਦਾ, ਉਹ ਕਦੇ 15 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਨਹੀਂ ਮੰਨੂਗਾ। ਉਹ ਤਾਂ ਇਹ ਕਹੂਗਾ ਕਿ ਗੁਰੂ ਪਾਤਸ਼ਾਹ ਬਖਸ਼ਿਸ਼ ਕਰ, ਸਾਨੂੰ ਸਾਡਾ 15 ਅਗਸਤ ਬਖਸ਼, ਜਦੋਂ ਅਸੀਂ ਆਪਣਾ 15 ਅਗਸਤ ਦੇ ਉੱਤੇ ਕੇਸਰੀ ਨਿਸ਼ਾਨ ਚਲਾ ਸਕੀਏ। ਇਹਨੂੰ ਤੁਸੀਂ ਹੁਣ ਵੀ ਮੁਜ਼ਾਹਰੇ ਹੋ ਰਹੇ ਆ, ਟੋਰਾਂਟੋ ਦੇ ਵਿੱਚ ਵੀ ਹੋ ਰਹੇ ਆ, ਸਾਰੇ ਹੀ ਹੋ ਰਹੇ ਆ ਜੀ। ਇਸੇ ਸਟਰਗਲ ਨੂੰ ਜਿਹਦੀ ਤੁਸੀਂ ਗੱਲ ਕਰਦੇ ਹੋਗੇ, ਸਿੱਖ ਕੌਮ ਦੀ ਸਟਰਗਲ ਨੂੰ ਤੁਸੀਂ ਅੱਗੇ ਕਿਵੇਂ ਦੇਖਦੇ ਹੋ, ਅੱਗੇ ਕਿਵੇਂ ਵੱਧ ਰਹੀ ਹੈ, ਤੇ ਨਾਲ ਹੀ ਮਤਲਬ ਇਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਕੀ ਪਲੈਨਿੰਗ ਹੈ, ਕੀ ਸਟ੍ਰੈਟਜੀ ਹੈ? ਤੁਸੀਂ ਪ੍ਰਧਾਨ ਹੈਗੇ ਹੋ ਕੈਨੇਡਾ ਈਸਟ ਦੇ ਅਕਾਲੀ ਦਲ ਅੰਮ੍ਰਿਤਸਰ ਦੇ, ਤੁਹਾਡੀ ਕੋਈ ਸਟ੍ਰੈਟਜੀ ਪਲੈਨਿੰਗ ਇਹਦੇ ਬਾਰੇ? ਸਾਡੀ ਪਲੈਨਿੰਗ ਬੇਸਿਕਲੀ ਇਹੀ ਹੈ, ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਦੇ ਅੰਬਰੇਲਾ ਥੱਲੇ ਹੀ ਜਾ ਕੇ ਕੋਈ ਮੁਲਕ ਹੋਂਦ ਦੇ ਵਿੱਚ ਆ ਸਕਦਾ, ਦੂਸਰੇ ਪਾਸੇ ਨਹੀਂ। ਅਸੀਂ ਇਸੇ ਚੀਜ਼ ਨੂੰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੁਝ ਪਾਲਿਸੀਜ਼ ਉਲੀਕ ਰਹੇ ਹਾਂ ਤਾਂ ਕਿ ਅਸੀਂ ਯੂਨਾਈਟਿਡ ਨੇਸ਼ਨ ਨੂੰ ਕਨਵਿੰਸ ਕਰ ਸਕੀਏ ਕਿ ਦਿਸ ਇਜ਼ ਅ ਕੇਸ, ਇਹ ਕੇਸ ਹੈ ਕਿ ਜਿਹਨੂੰ ਯੂਨਾਈਟਿਡ ਨੇਸ਼ਨ ਨਜ਼ਰਸਾਨੀ ਕਰੇ। ਆਉਣ ਵਾਲੇ ਸਮੇਂ ਦੇ ਵਿੱਚ ਚਾਹੇ 5 ਸਾਲ ਲੱਗ ਜਾਣ ਉਹਨੂੰ, ਚਾਹੇ 10 ਸਾਲ ਲੱਗ ਜਾਣ, ਇਹ ਸਮਾਂ ਜਿਹੜਾ ਹੈ ਇਹ ਬੜਾ ਬਲਵਾਨ ਆ। ਸਮੇਂ ਨੇ ਆਪਣੇ ਆਪ ਹੁਣ ਦੇਖ ਹੀ ਲਿਆ ਸੀ। ਯੂਨਾਈਟਿਡ ਨੇਸ਼ਨ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਪਰਮਾਨੈਂਟ ਸੀਟ ਭਾਲ ਰਹੀ ਸੀ ਜੀ, ਜਿਨ੍ਹਾਂ ਦੀ ਝੋਲੀ ਸਾਰੀ ਉਮਰ ਟ੍ਰੈਡੀਸ਼ਨਲੀ ਹਿੰਦੁਸਤਾਨ ਨੇ ਚੱਕੀ ਆ, ਰੂਸ, ਰਸ਼ੀਆ ਨੇ, ਉਹਨੇ ਵੀ ਜਵਾਬ ਦਿੱਤਾ, ਕਹਿੰਦਾ ਵੀ ਨਹੀਂ, ਇਹਨਾਂ ਨੂੰ ਇਹ ਨਹੀਂ ਸੀਟ ਮਿਲਣੀ ਚਾਹੀਦੀ। ਅਮਰੀਕਾ ਆ ਜਿਹੜਾ ਓਬਾਮਾ ਤੁਹਾਡੀ ਐਡਮਿਨਿਸਟ੍ਰੇਸ਼ਨ ਆ, ਇਹ ਅਮਰੀਕਾ ਦੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਦਾਂ ਸਮਝਦੇ ਵੀ ਜਿਵੇਂ ਅਮਰੀਕਾ 'ਚ ਕੋਈ ਮਸੀਹਾ ਆ ਗਿਆ ਜਦੋਂ ਉਹਨਾਂ ਨੂੰ ਬੁਲਾਉਂਦੇ ਆ, ਚਾਹੇ ਮਨਮੋਹਨ ਸਿੰਘ ਸੀਗਾ, ਚਾਹੇ ਮੋਦੀ ਸੀਗਾ। ਹੁਣ ਉਹਨਾਂ ਨੇ ਵੀ ਕਹਿਤਾ ਵੀ ਨਹੀਂ, ਅਸੀਂ ਨਹੀਂ। ਚੀਨ ਨੇ ਤਾਂ ਚਲੋ ਵੈਸੇ ਹੀ ਕਰਨਾ ਸੀਗਾ ਤੇ ਪੋਸੀਬਲ ਸੀਗੇ, ਚੀਨ ਆਪਣੀ ਵੀਟੋ ਪਾਵਰ ਵੀ ਇਸਤੇਮਾਲ ਕਰ ਦਿੰਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਵੇਖ ਰਹੇ ਹਾਂ ਕਿ ਇਹ ਗੱਲਾਂ ਹੁਣ ਸਾਡੇ ਹੱਕ ਵਿੱਚ ਜਾ ਰਹੀਆਂ ਨੇ,
ਕਿਉਂਕਿ ਹੁਣ ਲੋਕ ਸੋਚਣਾ ਸ਼ੁਰੂ ਕਰਤਾ ਲੋਕਾਂ ਨੇ ਕਿ ਇਹ ਜੋ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਦੁਨੀਆ ਦੀ, ਅਸਲ ਮਾਨਾਂ ਦੇ ਵਿੱਚ ਅਸੀਂ ਤੰਬੂ ਚੱਕ ਕੇ ਵੇਖ ਤਾਂ ਲਈਏ ਕਿ ਇਹਦੇ ਅੰਦਰ ਕੀ ਆ। ਅੰਦਰੋਂ ਬਿਲਕੁਲ ਖੋਖਲੀ ਆ। ਇਹਨਾਂ ਨੇ ਬਾਹਰੋਂ ਬਹੁਤ ਵਧੀਆ, ਐਕਸਟਰਨਲੀ ਬਹੁਤ ਵਧੀਆ ਪੈਕੇਜ ਕੀਤੀ ਆ, ਬਿਕਾਜ਼ ਯੂ ਕੈਨ ਬਾਏ ਅ ਬ੍ਰੇਨ। ਇਹਨਾਂ ਨੇ ਬ੍ਰੇਨ ਬਾਈ ਕੀਤਾ, ਇਹਨਾਂ ਨੇ ਵਧੀਆ ਪੈਕੇਜਿੰਗ ਕੀਤੀ ਹਿੰਦੁਸਤਾਨ ਦੀ ਵੀ, ਅਸੀਂ ਬੜੀ ਵਧੀਆ ਡੈਮੋਕ੍ਰੇਸੀ ਆ, ਸਾਡੇ ਉੱਥੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਅਸੀਂ ਮਸ਼ਰੂਫ ਰੱਖਦੇ ਆ। ਨਰਿੰਦਰ ਮੋਦੀ ਦਾ ਜੋ 100 ਦਾ ਲੰਘ ਕੇ ਗਿਆ ਸੀ, ਨਾਲ ਹੀ ਆ ਗਿਆ ਵੀ 100 ਦਿਨਾਂ ਦੇ ਵਿੱਚ 7500 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ। ਸੋ ਇਹ ਅੰਕੜੇ ਉੱਥੋਂ ਹੀ ਆ ਰਹੇ, ਹਰ 9 ਮਿੰਟ ਬਾਅਦ ਉੱਥੇ ਰੇਪ ਹੋ ਰਿਹਾ। ਸੋ ਇਹ ਜਦੋਂ ਯੂਨਾਈਟਿਡ ਨੇਸ਼ਨ ਦੇ ਵਿੱਚ ਇਹੋ ਜਿਹੇ ਮੁਲਕ ਦਾ ਇਹੋ ਜਿਹਾ ਰਿਕਾਰਡ ਜਾਂਦਾ, ਉਹ ਦੇਖਦੇ ਹੀ ਆ, ਜਿੱਥੋਂ ਅਸੀਂ ਦੇਖਦੇ ਆ ਉੱਥੋਂ ਉਹ ਵੀ ਦੇਖਦੇ ਆ। ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਇਹਨਾਂ ਦਾ ਖੋਖਲਾ ਪਾਣਾ ਉਹ ਸਾਹਮਣੇ ਆ ਰਿਹਾ। ਹਿੰਦੂਤਵ ਏਜੰਡਾ ਜਿਹੜਾ ਇਹਨਾਂ ਨੇ ਬਹੁਤ ਪੁਰਾਣਾ ਤਿਆਰ ਕੀਤਾ ਸੀ, ਉਹਨੂੰ ਇਹ ਲਾਗੂ ਕਰਨਾ ਚਾਹੁੰਦੇ। ਦੁਨੀਆ ਨੂੰ ਨਹੀਂ ਪਤਾ, ਓਬਾਮਾ ਨੂੰ ਪਤਾ ਹੀ ਆ ਵੀ ਇਹ ਕੀ ਕਰਨਾ ਚਾਹੁੰਦਾ। ਇਸੇ ਕਰਕੇ ਓਬਾਮਾ ਨੇ ਉਦੋਂ ਉੱਥੇ ਮਾੜੀ ਜੀ ਘੁਰਕੀ ਮਾਰੀ ਸੀਗੀ। ਇਸੇ ਕਰਕੇ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ, ਜਿਹਨੂੰ ਅਸੀਂ ਪ੍ਰੋ ਸਿੱਖ ਮੰਨਦੇ ਵੀ ਨਹੀਂ, ਸਟੀਫਨ ਹਾਰਪਰ, ਉਹਨੇ ਵੀ ਉਹਨਾਂ ਨੂੰ ਕਿਹਾ ਵੀ ਖਬਰਦਾਰ ਜੇ ਮੇਰੇ ਮੁਲਕ ਦੇ ਵਿੱਚ ਜਿਹੜੇ ਖਾਲਿਸਤਾਨ ਦਾ ਪ੍ਰਚਾਰ ਕਰਦੇ ਆ ਉਹਨਾਂ ਦੇ ਖਿਲਾਫ ਢਿੰਬਰੀ ਟਾਈਟ ਕਰਨ ਲਈ ਕਿਹਾ, ਬਿਕਾਜ਼ ਦੈਟਸ देयर ਰਾਈਟ। ਸੋ ਇਹਨਾਂ ਚੀਜ਼ਾਂ ਦੇ ਸੰਦਰਭ ਦੇ ਵਿੱਚ ਤੁਸੀਂ ਵੇਖੋ ਕਿ ਇਹਨਾਂ ਲੋਕਾਂ ਨੂੰ ਸਮਝ ਪੈਣ ਲੱਗ ਪਈ ਆ, ਜਾਂ ਇਹ ਸਮਝਣ ਤੋਂ ਮਜਬੂਰ ਹੋ ਗਏ। ਸਮਝ ਤਾਂ ਖੈਰ ਪਹਿਲਾਂ ਵੀ ਇਹਨਾਂ ਨੂੰ ਸੀਗੀ, ਸਮਝਣ ਤੋਂ ਹੁਣ ਮਜਬੂਰ ਹੋ ਰਹੇ ਨੇ। ਆਉਣ ਵਾਲਾ ਸਮਾਂ ਆਏਗਾ ਜਦੋਂ ਯੂਨਾਈਟਿਡ ਨੇਸ਼ਨ ਦੇ ਵਿੱਚ ਸਾਡੀ ਗੱਲ ਸੁਣੀ ਜਾਏਗੀ, ਚਾਹੇ ਉਹ 5 ਸਾਲ ਲੱਗ ਜਾਣ, ਚਾਹੇ 10 ਸਾਲ ਲੱਗ ਜਾਣ। ਡੈਫੀਨਿਟਲੀ ਜਿੰਨੀਆਂ ਕੋਸ਼ਿਸ਼ਾਂ ਚਾਰ ਚੁਫੇਰੇ ਹੋ ਰਹੀਆਂ ਸਾਰੀਆਂ ਹੀ ਚੰਗੀਆਂ ਨੇ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਦਿਸ਼ਾ ਦੇ ਵੱਲ ਵਧਣ ਦੇ ਲਈ ਬੜੀ ਤੀਬਰਤਾ ਦੇ ਨਾਲ ਅੱਗੇ ਆਏਗਾ। ਕੈਨ ਯੂ ਜਸਟ ਐਕਸਪਲੇਨ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮਤਲਬ ਪਿਛਲੇ ਸਮੇਂ ਦੇ ਵਿੱਚ ਇਹ ਕੁਐਸਚਨ ਉੱਭਰ ਕੇ ਆਇਆ ਹੈ ਕਿ ਇਹਦੀ ਇੰਪਲੀਮੈਂਟੇਸ਼ਨ ਕਿਵੇਂ ਹੋਊਗੀ। ਤੁਸੀਂ ਯੂਨਾਈਟਿਡ ਨੇਸ਼ਨਸ ਤੱਕ ਕੇਸ ਲਿਜਾਣ ਦੀ ਗੱਲ ਕਰਦੇ ਹੋ, ਕਿਸ ਚੀਜ਼ ਦੀ ਇੰਪਲੀਮੈਂਟੇਸ਼ਨ? ਮਤਲਬ ਖਾਲਿਸਤਾਨ ਦਾ ਕੇਸ ਯੂਨਾਈਟਿਡ ਨੇਸ਼ਨਸ ਤੱਕ ਲੈ ਕੇ ਜਾਣ ਦੀ ਤੁਸੀਂ ਗੱਲ ਕੀਤੀ ਹੈ। ਇਹ ਕੁਐਸਚਨ ਆਮ ਲੋਕਾਂ ਦੇ ਵਿੱਚ ਘੁੰਮ ਰਿਹਾ ਹੈ ਕਿ ਹਾਊ ਵੀ ਕੈਨ ਇੰਪਲੀਮੈਂਟ ਇਟ, ਹਾਊ ਸਿਕਸ ਕੈਨ ਇੰਪਲੀਮੈਂਟ ਜਿਹੜਾ ਇਹਦਾ ਦਾਇਰਾਕਾਰ ਕੀ ਹੋਊਗਾ। ਯੂਐਨਓ ਦਾ ਜਿਹੜਾ ਟਰੈਕ ਰੈਕੋਰਡ ਆ, ਜਾਂ ਯੂਐਨਓ ਦੀ ਜਿਹੜੀ ਕਿਰਿਆਸ਼ੀਲਤਾ, ਉਹਦੇ ਵਿੱਚ ਪਲੈਬਸਾਈਟ ਇੱਕ ਬੜੀ ਅਹਿਮ ਭੂਮਿਕਾ, ਜਿਹੜੀ ਕਿ ਘੱਟ ਗਿਣਤੀ ਲੋਕਾਂ ਦੀ ਬਾਂਹ ਫੜਨ ਦੇ ਲਈ ਆ। ਕਿਉਂਕਿ ਯੂਨਾਈਟਿਡ ਨੇਸ਼ਨ ਦੀ ਸਥਾਪਨਾ ਤੋਂ ਪਹਿਲਾਂ ਜਿੰਨੇ ਵੀ ਇੰਟਰਨੈਸ਼ਨਲ ਕੌਨਫਲਿਕਟ ਸੀਗੇ ਉਹ ਵਾਰ ਦੇ ਨਾਲ ਸੈਟਲ ਕੀਤੇ ਜਾਂਦੇ ਸੀ, ਵੀ ਜੰਗ ਦੇ ਵਿੱਚ ਜਾਓ, ਆਮਣੋ ਸਾਹਮਣੇ ਹੋ ਕੇ ਆਪਣੇ ਸੈਟਲ ਕਰ ਲਓ। ਸੋ ਯੂਨਾਈਟਿਡ ਨੇਸ਼ਨ ਇਸੇ ਕਰਕੇ ਬਣਾਈ ਗਈ ਵੀ ਨਹੀਂ ਉਸ ਤਰ੍ਹਾਂ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ, ਬੈਠ ਕੇ ਮਸਲੇ ਰਿਜ਼ੋਲਵ ਕਰੋ। ਹੁਣ ਜਦੋਂ ਅਸੀਂ ਮਸਲਾ ਲੈ ਕੇ ਆਵਾਂਗੇ, ਅਸੀਂ ਨਾਲ ਇਹ ਵੀ ਦੱਸਾਂਗੇ ਕਿ 2.5 ਲੱਖ ਸਿੱਖ ਇਹਨਾਂ ਨੇ ਮਾਰਿਆ ਇਸ ਇਸ਼ੂ ਨੂੰ ਦਬਾਉਣ ਦੀ ਖਾਤਰ। ਸੋ ਉਹ ਜੋ ਸਾਰਾ ਕੁਝ ਹੋਏਗਾ ਜਦੋਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਾਏਗਾ, ਜਦੋਂ ਵੀ ਕਿਤੇ ਜਾਏਗਾ, ਮੈਂ ਇਹ ਨਹੀਂ ਕਿਉਂਕਿ ਯੂਨਾਈਟਿਡ ਨੇਸ਼ਨ ਦੀ ਵਰਕਿੰਗ ਆ ਜਿਹੜੀ ਉਹ ਬੜੀ ਜਿਸ ਤਰ੍ਹਾਂ ਕਹਿੰਦੇ ਡਿਸਕ੍ਰੀਟ ਆ, ਬੜੀ ਪਵਿੱਤਰ ਜੀ ਆ ਕਿ ਉਹਦੇ ਸਿਰਫ ਮੈਂਬਰ ਹੀ ਉਹਦੇ ਗੱਲ ਕਰ ਸਕਦੇ ਨੇ। NGO ਸਟੇਟਸ ਤੁਹਾਨੂੰ ਦਿੰਦੇ ਨੇ, ਉਹ PLO ਨੇ NGO ਸਟੇਟਸ ਲਿਆ ਸੀ ਤੇ ਪੈਲਸਤਾਈਨ ਉੱਥੇ ਸਹਿਜੇ ਸਟੇਟ ਬਣੀ। ਸੋ ਉਹ ਇੱਕ ਬਹੁਤ ਸਾਰੇ ਉਹਨਾਂ ਦੇ ਐਵੇਨਿਊਜ਼, ਦਰਵਾਜ਼ੇ ਹੈਗੇ ਨੇ, ਉਹਨਾਂ ਦੇ ਉੱਤੇ 1 by 1 ਕੰਮ ਕਰਨ ਦੀ ਲੋੜ ਹੈ। ਇਹ ਸਿਸਟਮ ਆ, ਪ੍ਰੋਸੀਜਰ ਆ ਜਿਹੜਾ ਕਿ ਅਸੀਂ ਅਡਾਪਟ ਕਰ ਚੁੱਕੇ ਹਾਂ ਅਤੇ ਅਸੀਂ ਇਹਦੇ ਤੇ ਕੰਮ ਕਰਾਂਗੇ। ਜਿਸ ਫੋਰ ਐਗਜ਼ਾਮਪਲ ਅਮਰੀਕਾ ਦਾ ਇੱਕ ਥਿੰਕ ਟੈਂਕ ਆ, ਉਹਨੇ ਮਾਰਚ ਦੇ ਵਿੱਚ ਇੱਥੇ ਰਿਪੋਰਟ ਕੱਢੀ ਕਿ ਜਿਹੜਾ ਆਉਣ ਵਾਲਾ ਨਿਊਕਲੀਅਰ ਧਮਾਕਾ ਉਹ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਹੋ ਸਕਦਾ। ਕਿਉਂ? ਉਹਨਾਂ ਨੇ ਉਹਦਾ ਰੀਜ਼ਨ ਦਿੱਤਾ। ਵਾਸ਼ਿੰਗਟਨ ਦੇ ਵਿੱਚ ਇਹਦੀ ਕਾਨਫਰੰਸ ਹੋਈ, ਉੱਥੇ ਉਹ ਪੇਪਰ ਪੜ੍ਹੇ ਗਏ। ਉਹ ਅਸੀਂ ਪੇਪਰ ਸਾਰੇ ਆ ਜਿਹੜੇ ਉਹਨਾਂ ਦਾ ਮੁਲਾਂਕਣ ਕਰ ਰਹੇ ਆ, ਉਹਨਾਂ ਨੂੰ ਐਨਾਲਾਈਜ਼ ਕਰ ਰਹੇ ਆ। ਉਹੀ ਗੱਲ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਪਿਛਲੇ 10 ਸਾਲਾਂ ਤੋਂ ਕਹਿ ਰਿਹਾ ਵੀ ਭਾਈ ਬਫਰ ਸਟੇਟ ਬਣਾ ਦਿਓ, ਨਹੀਂ ਤਾਂ ਇਹ ਦੋਨਾਂ ਦਾ ਜੇ ਕਿਤੇ ਆਪਸ ਵਿੱਚ ਟਕਰਾਅ ਹੋ ਗਿਆ, ਕਿਉਂਕਿ ਉਧਰ ਵੀ ਜੇ ਕੋਈ ਪਾਕਿਸਤਾਨ ਦੇ ਵਿੱਚ ਨਵਾਬ ਸ਼ਰੀਫ ਤੋਂ ਬਾਅਦ ਕੋਈ ਖਰਦਮਾਗ ਪ੍ਰਧਾਨ ਮੰਤਰੀ ਬਣ ਗਿਆ, ਇੱਧਰ ਦਾ ਤਾਂ ਆਲਰੇਡੀ ਖਰਦਮਾਗ ਆ ਜਿਹਨੇ 2002 ਦੇ ਵਿੱਚ ਮੁਸਲਮਾਨ ਮਰਵਾ ਕੇ ਆਪਣੇ ਹੱਥ ਤਾਕਤ ਲੈ ਕੇ ਆਂਦੀ ਆ। ਕੋਈ ਲੁਕਵੀਂ ਗੱਲ ਤਾਂ ਨਹੀਂ ਨਾ। ਜੇ ਇਦਾਂ ਦੇ ਕੋਈ ਹੈਡਸ ਆ ਗਏ ਤਾਂ ਇਹਨਾਂ ਦੀਆਂ ਉਂਗਲਾਂ ਬਟਨ ਦੇ ਉੱਤੇ ਆ, ਤੇ ਜੇ ਕਿਤੇ ਨਿਊਕਲੀਅਰ ਧਮਾਕਾ ਹੋ ਗਿਆ ਤਾਂ ਪੰਜਾਬ ਦਾ ਵਿਹੜਾ ਜਿਹੜਾ ਉਹ ਉਸ ਦੇ ਵਿੱਚ ਹੋਏਗਾ ਤੇ ਸਾਡੀ ਤਬਾਹੀ ਵੱਧ ਹੋਏਗੀ। ਇਸ ਕਰਕੇ ਸਾਨੂੰ ਖਾਲਿਸਤਾਨ ਇੱਕ ਬਫਰ ਸਟੇਟ ਦੀ ਲੋੜ ਆ। ਇਹੀ ਸੈਮੀਨਾਰ ਦਾ ਵਿਸ਼ਾ ਸੀਗਾ ਜਿਹੜਾ ਉਹਨਾਂ ਨੇ ਹੋਣ ਨਹੀਂ ਦਿੱਤਾ। ਸੋ ਅਸੀਂ ਆਲਰੇਡੀ ਉਸ ਵਿਚਾਰਧਾਰਾ ਨੂੰ ਗ੍ਰਹਿਣ ਕਰ ਰਹੇ ਹਾਂ ਸਹਿਜੇ। ਨਾਲ ਪਾਰਟੀ ਦੀਆਂ ਆਪਣੀਆਂ ਮੁਸ਼ਕਲਾਂ ਵੀ ਹੁੰਦੀਆਂ, ਪਾਰਟੀ ਦੀਆਂ ਜ਼ਮੀਨੀ ਪੱਧਰ ਤੇ ਕੁਝ ਹਕੀਕਤਾਂ ਵੀ ਹੁੰਦੀਆਂ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਜੂਝ ਰਹੀ ਆ, ਤੇ ਐਕਸਟਰਨਲ ਤੇ ਇੰਟਰਨਲ ਦੋ ਸਾਰੀਆਂ ਪ੍ਰੋਬਲਮਸ ਜਿਹੜੀਆਂ ਹਨ ਉਹਨਾਂ ਦੇ ਨਾਲ ਵੀ ਅਸੀਂ ਜੂਝ ਰਹੇ ਹਾਂ। ਪਰ ਮੈਨੂੰ ਲੱਗਦਾ ਕਿ ਖਾਲਿਸਤਾਨ ਦੀ ਮੂਵਮੈਂਟ ਆ ਜਿਹੜੀ ਇਹ ਗੁਰਦੁਆਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਕੱਢ ਕੇ ਹੁਣ ਇੰਟਰਨੈਸ਼ਨਲ ਅਰੀਨੇ ਦੇ ਵਿੱਚ ਲਿਆਉਣ ਦਾ ਸਮਾਂ ਆ ਗਿਆ। ਹੁਣ ਇਹ ਸਿਰਫ ਚਾਹ ਦੇ ਕੱਪ ਦੇ ਉੱਤੇ ਬੈਠ ਕੇ ਡਿਸਕਸ ਕਰਨਾ ਵੀ ਯਾਰ ਮੈਨੂੰ ਨਹੀਂ ਪਤਾ ਖਾਲਿਸਤਾਨ ਬਣੂ ਕਿ ਨਹੀਂ ਬਣੂ, ਕਿਉਂ ਬਣੂ, ਸਾਨੂੰ ਕੀ ਲੋੜ ਹੈ ਇਹਦੀ, ਇਹਨਾਂ ਗੱਲਾਂ ਦੀ ਹੁਣ ਲੋੜ ਨਹੀਂ ਹੈਗੀ। ਹੁਣ ਲੋੜ ਆ ਦੁਨੀਆ ਦੇ ਲੋਕਾਂ ਨੂੰ ਸਮਝਾਉਣ ਦੀ ਵੀ ਅਸੀਂ ਕਿਤੇ ਰਾਜੇ ਹੁੰਦੇ ਸੀ, ਅਸੀਂ ਕਿਤੇ ਰਾਜ ਕਰਦੇ ਹੁੰਦੇ ਸੀ, ਅਸੀਂ ਕੋਈ
ਅਸੀਂ ਆਊਟ ਆਫ ਦ ਬਲੂ ਜਾ ਕੇ ਆਪਣਾ ਰਾਜ ਨਹੀਂ ਮੰਗ ਰਹੇ, ਅਸੀਂ ਆਪਣੀ ਜਿਹੜੀ ਲੋਸਟ ਸਾਵਰਨਟੀ ਆ ਉਹਨੂੰ ਹਾਸਲ ਕਰ ਰਹੇ ਹਾਂ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਜੋ ਜੀ ਪੁਰਾਣੇ ਖਾਲਸਾ ਰਾਜ ਦੀਆਂ ਹੱਦਾਂ ਸੀਗੀਆਂ ਅਫਗਾਨਿਸਤਾਨ ਤੱਕ, ਸਾਨੂੰ ਹੁਣ ਉੱਥੇ ਤੱਕ ਹੀ ਲਕੀਰ ਖਿੱਚ ਕੇ ਦਿਓ ਧਰਤੀ ਦੀ। ਹੁਣ ਜੋ ਅੱਜ ਰੈਲੇਵੈਂਟ ਹੈਗੀ ਆ ਉਹ ਸਾਨੂੰ ਸਾਡਾ ਖਿੱਤਾ ਦੇਣਾ ਚਾਹੀਦਾ, ਤਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਇੰਨੇ ਵਧੀਆ ਬੋਲ ਨੇ 1430 ਪੰਨਿਆਂ ਦੇ ਉੱਤੇ ਗੁਰਬਾਣੀ ਦੇ ਵਿੱਚ ਦਰਜ, ਉਹਨਾਂ ਦੇ ਅਨੁਸਾਰ ਦੁਨੀਆ ਨੂੰ ਜੀਣ ਦਾ, ਰਾਜ ਕਰਨ ਦਾ ਤੇ ਵਸਣ ਦਾ ਤੇ ਵਸਦੇ ਰਹਿਣ ਦਾ ਬਲ ਸਿਖਾ ਸਕੇ। ਹੰਸਰਾਜ ਸਾਹਿਬ, ਤੁਸੀਂ ਵੀ ਮੀਡੀਆ ਦੇ ਨਾਲ ਸੰਬੰਧਿਤ ਹੋਗੇ, ਤੁਸੀਂ ਮੀਡੀਆ ਪਰਸਨੈਲਿਟੀ ਹੈਗੇ ਹੋ, ਮਤਲਬ ਇਹਦੇ ਵਿੱਚ ਤੁਸੀਂ ਮੀਡੀਆ ਦਾ ਕੀ ਰੋਲ ਦੇਖਦੇ ਹੋ, ਸਪੈਸ਼ਲੀ ਫਰਮ ਦ ਪੰਜਾਬੀ ਚੈਨਲਸ, TV84 ਦਾ ਕੀ ਰੋਲ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ? ਇੱਕ ਤਾਂ ਅਮਨਪ੍ਰੀਤ ਸਿੰਘ, ਜਿਹੜਾ ਸਾਡਾ ਸਮਾਂ ਸੀਗਾ 1984 ਦਾ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਮੀਡੀਆ ਦਾ ਫੇਸ ਹੀ ਬਦਲ ਚੁੱਕਾ ਜੀ। ਮੀਡੀਆ ਦੀ ਇੰਪੋਰਟੈਂਸ ਵੀ ਥੋੜੀ ਜਿਹੀ ਅੱਗੇ ਨਾਲੋਂ ਬਦਲ ਚੁੱਕੀ ਹੈ। ਜਿਸ ਤਰ੍ਹਾਂ ਮੈਂ ਕਿਹਾ ਕਿ ਹੁਣ ਸਮਾਰਟ ਮੀਡੀਆ, ਸੋਸ਼ਲ ਮੀਡੀਆ ਇਹ ਬੜੇ ਪ੍ਰਬਲ ਹੋ ਗਿਆ। ਹੁਣ ਪੁਲਿਸ ਵਾਲਿਆਂ ਨੇ ਚੰਡੀਗੜ੍ਹ ਇੱਕ ਸਿੰਘ ਦੀ ਦਸਤਾਰ ਲਾਹੀ, ਉਹ 15 ਮਿੰਟਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਆ ਗਈ ਤੇ ਹਫ਼ਤੇ ਦੇ ਵਿੱਚ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸੋ ਹੁਣ ਜਿਹੜੀਆਂ ਇਹ ਚੀਜ਼ ਜਿਹੜਾ TV84 ਦੇ ਉੱਤੇ ਜਿਹੜੀਆਂ ਮੈਂ ਡਿਸਕਸ਼ਨ ਸੁਣਦਾ ਆਲਰੇਡੀ, ਜਾਂ ਇਹਨਾਂ ਨੂੰ ਐਕਸਟੈਂਸੀਫਾਈ ਕਰਨ ਦੀ ਜ਼ਰੂਰਤ ਆ, ਉਹਦਾ ਇੱਕ ਮੇਜਰ ਰੋਲ ਆ। ਬਿਕਾਜ਼ ਤੁਸੀਂ ਲੋਕਾਂ ਦੀ ਪਰਸੈਪਸ਼ਨ, ਤੁਸੀਂ ਲੋਕਾਂ ਦੀ ਸੋਚ, ਉਹਨੂੰ ਡਿਵੈਲਪ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ। ਅੱਜ ਮੀਡੀਆ ਇਨਫੋਰਮੇਸ਼ਨ ਲੈਣ ਦੀ ਲੋੜ ਨਹੀਂ ਹੈਗੀ, ਕਿਉਂਕਿ ਇਨਫੋਰਮੇਸ਼ਨ ਇਜ਼ ਆਲਰੇਡੀ ਆਊਟ ਦੇਅਰ। ਹਰ ਬੰਦੇ ਦੇ ਹੱਥ ਦੇ ਵਿੱਚ ਇਨਫੋਰਮੇਸ਼ਨ ਮੂੰਹੀ ਪਈ ਹੈ। ਪਰ ਅੱਜ ਜਿਹੜੀ ਵਿਚਾਰਧਾਰਾ ਤੁਸੀਂ ਇੱਥੇ ਲੈ ਕੇ ਆਉਂਦੇ ਹੋ, ਜਿਹੜੀਆਂ ਡਿਸਕਸ਼ਨਸ ਲੈ ਕੇ ਆਉਂਦੇ ਹੋ, ਉਹਨੂੰ ਸਾਰਥਕ ਅਤੇ ਲੋਕਾਂ ਦੇ ਹਾਣੀ ਬਣਾ ਕੇ ਪੇਸ਼ ਕਰਦੇ ਹੋ, ਉਹਦੇ ਨਾਲ ਪਰਸੈਪਸ਼ਨਾਂ ਚੇਂਜ ਹੁੰਦੀਆਂ ਨੇ। ਤੇ ਇਹ ਹੀ ਲੋੜ ਹੈ ਜਿਹੜੀ ਕਿ ਤੁਸੀਂ ਪੂਰੀ ਕਰ ਰਹੇ ਹੋ। ਆਈ ਹੋਪ ਵੀ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਹੋਰ ਬੜੇ ਟੈਲੀਵਿਜ਼ਨ ਚੱਲਦੇ ਆ, ਉਹਦੇ ਉੱਤੇ ਬਾਲੀਵੁੱਡ, ਹਾਲੀਵੁੱਡ ਦਿਖਾਈ ਜਾਂਦੇ ਨੇ, ਉਹਦੀ ਬਜਾਏ ਉਹਦਾ ਵੀ ਕੋਈ ਥਾਂ ਹੋ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਦੇ ਨਾਲ। ਮੈਂ ਇਸ ਚੀਜ਼ ਦਾ ਵਿਚਾਰਧਾਰਾ ਦਾ ਬੜਾ ਸਟਰੋਂਗ ਸਪੋਰਟਰ ਹਾਂ ਕਿ ਅਸੀਂ ਕੋਈ ਜਿਹੜਾ ਖਾਲਿਸਤਾਨ ਆ, ਕੋਈ ਧਾਰਮਿਕ ਸਟੇਟ ਨਹੀਂ ਬਣਾ ਰਹੇ। ਅਸੀਂ ਖਾਲਿਸਤਾਨ ਇੱਕ ਮੁਲਕ ਬਣਾ ਰਹੇ ਹਾਂ ਜਿਹੜਾ ਕਿ ਅੱਜ ਦੇ ਕੰਟੈਂਪਰੇਰੀ ਵਰਲਡ ਦੇ ਵਿੱਚ ਫਿੱਟ ਹੁੰਦਾ। ਜਿਹੜਾ ਕੈਨੇਡਾ, ਮੈਂ ਤਾਂ ਬੀਇੰਗ ਅ ਕੈਨੇਡੀਅਨ ਫॉर ਲਾਸਟ 40 ਈਅਰ, ਮੈਂ ਕਹਿੰਦਾ ਵੀ ਕੈਨੇਡਾ ਇੱਕ ਖਾਲਿਸਤਾਨ ਦੀ ਅਸਲੀ ਮੂਰਤ ਆ। ਤੇ ਮੈਨੂੰ ਗੁਰੂ ਨੇ 15-14 ਸਾਲ ਦੀ ਉਮਰ ਦੇ ਵਿੱਚ ਪਹਿਲਾਂ ਖਾਲਿਸਤਾਨ ਬਣਾ ਕੇ ਮੈਨੂੰ ਭੇਜਿਆ ਇੱਥੇ। ਮੇਰਾ ਤਾਂ ਡਿਸੀਜਨ ਨਹੀਂ ਸੀ ਕੈਨੇਡਾ ਆਉਣ ਦਾ, ਮੇਰੇ ਪੇਰੈਂਟਸ ਦਾ ਸੀ। ਤੇ ਇਸੇ ਕਰਕੇ ਮੈਂ ਕਹਿੰਦਾ ਵੀ ਹੁਣ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਇਹੋ ਜਿਹਾ ਮੁਲਕ ਨਹੀਂ ਹੈਗਾ, ਮੈਂ ਉਹਨਾਂ ਦੀ ਖਾਤਰ ਆਵਾਜ਼ ਉਠਾਵਾਂ। ਸੋ ਆਈ ਥਿੰਕ ਮੀਡੀਆ ਜਿਹੜਾ ਲੋਕਾਂ ਦੀ ਸੋਚ ਬਦਲ ਸਕਦਾ, ਡਿਵੈਲਪ ਕਰ ਸਕਦਾ। ਐਂਡ ਇਹੀ ਆਬਵੀਅਸਲੀ TV84 ਕਰ ਰਿਹਾ। TV84 ਜਦੋਂ ਦੂਸਰੇ ਵੀ ਕੇਬਲਾਂ ਦੇ ਉੱਤੇ ਆ ਜਾਊਗਾ, ਹੁਣ ਥੋੜੀ ਜਿਹੀ ਲਿਮਟਿਡ ਇਹਦੀ ਅਪਰੋਚ ਆ। ਇਵੈਂਚੁਅਲੀ TV84 ਵਿਲ ਬੀ ਦੀ ਮੀਡੀਆ ਸਾਡੀ ਸੋਚ ਨੂੰ ਤੇ ਉੱਤੇ ਭਾਰ ਪਾਉਣ ਦੀ ਖਾਤਰ। ਇਹ ਦੱਸਣ ਲਈ ਹੰਸਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਪਹਿਲੀ ਵਾਰ ਸਾਡੇ ਸਟੂਡੀਓ ਦੇ ਵਿੱਚ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਕੋਈ ਮੈਸੇਜ ਸਿੱਖ ਕੌਮ ਲਈ, ਜਿਹੜੇ ਦਰਸ਼ਕ ਸਾਡੇ ਹੈਗੇ ਨੇ, ਦੇਖਦੇ ਨੇ, ਉਹਨਾਂ ਲਈ ਕਿ ਇਹਨਾਂ ਨੂੰ ਅੱਗੇ ਕਿਵੇਂ ਤੋਰਨਾ ਚਾਹੀਦਾ? ਮੈਂ ਜੀ ਸਮੁੱਚੇ TV84 ਦੇ ਜਿੰਨੇ ਵੀ ਦਰਸ਼ਕ ਇਸ ਵਕਤ ਜੁੜੇ ਹੋਏ ਨੇ, ਉਹਨਾਂ ਨੂੰ ਟੂ-ਫੋਲਡ ਬੇਨਤੀ ਕਰਨੀ ਚਾਹੂੰਗਾ। ਕਿਉਂਕਿ ਬੀਇੰਗ ਅ ਮੀਡੀਆ, ਮੈਂ ਮੁਸ਼ਕਲਾਂ ਵੇਖੀਆਂ ਨੇ ਕਿ ਕਿਸ ਤਰ੍ਹਾਂ ਮੀਡੀਆ ਨੂੰ ਸਪਰੈਸ ਕੀਤਾ ਜਾਂਦਾ, ਕਿਸ ਤਰ੍ਹਾਂ ਮੀਡੀਆ ਨੂੰ ਚੁੱਪ ਕਰਿਆ ਜਾਂਦਾ। ਜਦੋਂ ਤੁਸੀਂ ਚੁੱਪ ਨਹੀਂ ਕਰਦੇ, ਫਿਰ ਤੁਹਾਨੂੰ ਇਕਨੋਮਿਕਲੀ ਇੰਨੇ ਬਰਡਨ ਥੱਲੇ ਪਾ ਦਿੱਤਾ ਜਾਂਦਾ ਕਿ ਤੁਸੀਂ ਚੱਲ ਹੀ ਨਹੀਂ ਸਕਦੇ। ਤੇ ਮੈਂ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਸ਼ਿਕਾਰ ਹੋਇਆ। ਮੈਂ ਇਹ ਵੀ ਵੇਖਿਆ ਕਿ ਬਹੁਤ ਸਾਰੇ ਲੋਕ ਤੁਹਾਨੂੰ ਸਿਰਫ ਸ਼ਾਬਾਸ਼ ਕਹਿੰਦੇ ਨੇ, ਹਾਲਾਂਕਿ ਸ਼ਾਬਾਸ਼ ਦੇ ਨਾਲ ਗੱਲ ਨਹੀਂ ਬਣਦੀ। ਇਹ ਜਿਹੜੇ ਇਦਾਂ ਦੇ ਹਾਰਡਕੋਰ ਮੀਡੀਆ ਚੱਲਦੇ ਨੇ, ਇੱਕ ਖਾਸ ਵਿਚਾਰਧਾਰਾ ਨੂੰ ਲੈ ਕੇ ਕੌਮ ਦੀ ਪਲਸ ਨੂੰ ਜਿਹੜੇ ਮਾਪਦੇ ਨੇ ਹਰ ਰੋਜ਼ ਤੇ ਉਸ ਦਾ ਇਲਾਜ ਦੱਸਦੇ ਨੇ, ਉਹੋ ਜਿਹੇ ਮੀਡੀਆ ਨੂੰ ਤੁਹਾਡੀ ਹਰ ਪੱਖੋਂ ਸਪੋਰਟ ਦੀ ਲੋੜ ਆ। ਜਿੰਨਾ ਸਾਡਾ ਸਿੱਖ ਬਿਜ਼ਨਸਮੈਨ ਇਸ ਵਕਤ ਇਸ ਪ੍ਰੋਗਰਾਮ ਨੂੰ ਸੁਣ ਰਿਹਾ, ਜਿੰਨਾ ਸਾਡਾ ਵੀਰ ਜਿਹੜਾ ਕਿ ਇਸ ਪ੍ਰੋਗਰਾਮ ਨੂੰ ਚੱਲਦਾ ਰੱਖਣਾ ਚਾਹੁੰਦਾ, ਉਹਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ। ਬਿਕਾਜ਼ ਇਹ ਨਾ ਕੱਲ ਨੂੰ ਹੋਵੇ ਕਿ ਯਾਰ ਪ੍ਰੋਗਰਾਮ ਆਉਂਦਾ ਹੁੰਦਾ ਸੀ, ਹੁਣ ਨਹੀਂ ਆਉਂਦਾ, ਕਿਉਂਕਿ ਉਹਦੇ ਲਈ ਤਾਂ ਦੋਸ਼ੀ ਫਿਰ ਅਸੀਂ ਤਾਂ ਦੋਸ਼ੀ ਹੋਵਾਂਗੇ। ਡਾਕਟਰ ਸਾਹਿਬ ਹੋਰਾਂ ਨੇ ਤੇ ਇੱਥੋਂ ਡਾਕਟਰ ਰਣਜੀਤ ਸਿੰਘ ਹੋਰਾਂ ਨੇ, ਇਹਨਾਂ ਵੀਰਾਂ ਨੇ ਬਹੁਤ ਵਧੀਆ ਕੋਸ਼ਿਸ਼ ਕਰਕੇ ਇੱਕ ਬਹੁਤ ਵਧੀਆ ਸੈਟਅਪ ਕੀਤੀ। ਅੱਜ ਮੈਂ ਵੇਖੀ ਮਨ ਖੁਸ਼ ਹੋ ਗਿਆ। ਇਟਸ ਰੀਅਲੀ ਮੂਵਿੰਗ। ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਕਿ ਦੇਖੋ, ਆਪਣੇ ਲਈ ਤਾਂ ਅਸੀਂ ਸਾਰੇ ਹੀ ਕਰੀ ਜਾਂਦੇ ਹਾਂ, ਓਵਰਟਾਈਮ ਮਿਲਦਾ, ਓਵਰਟਾਈਮ ਵੀ ਲਾਈ ਜਾਂਦੇ ਹਾਂ, ਪਰ ਇੱਕ ਕੌਮ ਦਾ ਮੁੱਦਾ, ਸ਼੍ਰੀ ਅਕਾਲ ਤਖਤ ਸਾਹਿਬ ਤੋਂ 29 ਅਪ੍ਰੈਲ 1986 ਨੂੰ ਸਾਨੂੰ ਸਾਨੂੰ ਅਪੀਲ ਨਹੀਂ ਸੀ ਕੀਤੀ ਗਈ, ਸਾਨੂੰ ਕੋਈ ਬੇਨਤੀ ਨਹੀਂ ਸੀ ਕੀਤੀ ਗਈ, ਬਲਕਿ ਅਕਾਲ ਤਖਤ ਸਾਹਿਬ ਤੋਂ ਸਾਨੂੰ ਇਹ ਹੁਕਮ ਹੋਇਆ ਸੀ, ਉਹ ਵੀ ਸਰਬੱਤ ਖਾਲਸਾ ਵੱਲੋਂ, ਕਿ ਭਾਈ ਅੱਜ ਤੋਂ ਖਾਲਿਸਤਾਨ ਆਜ਼ਾਦ ਹੈ ਤੇ ਇਸ ਨੂੰ ਲਿਬਰੇਟ ਕਰਵਾਉਣ ਦੀ ਖਾਤਰ ਆਪੋ ਆਪਣੀ ਵਿੱਤ ਮੁਤਾਬਕ ਤੁਸੀਂ ਜਿੱਥੇ ਵੀ ਬੈਠੇ ਹੋ ਆਪਣਾ ਯੋਗਦਾਨ ਪਾਓ। ਹੁਣ ਇਸ ਚੀਜ਼ ਨੂੰ ਟਰਾਂਸਲੇਟ ਕਰਨ ਦੀ ਤਾਂ ਕੋਈ ਲੋੜ ਨਹੀਂ ਹੈ ਨਾ। ਇਹ ਵੀ ਨਹੀਂ ਤੁਹਾਨੂੰ ਕਿਹਾ ਕਿ ਤੁਸੀਂ
ਕੋਈ ਹਥਿਆਰ ਚੱਕੋ ਤੇ ਮੈਦਾਨੇ ਜੰਗ ਦੇ ਵਿੱਚ ਲੜੋ। ਤੁਹਾਨੂੰ ਇਹ ਕਿਹਾ ਗਿਆ ਕਿ ਆਪਣੀ ਵਿੱਤ ਮੁਤਾਬਕ। ਸੋ ਸਵੇਰ ਤੋਂ ਸ਼ਾਮ ਤੱਕ 24 ਘੰਟਿਆਂ ਦੇ ਵਿੱਚ ਤੁਸੀਂ 10 ਘੰਟੇ ਸੌਂਦੇ ਹੋ, 14 ਘੰਟੇ ਤੁਸੀਂ ਆਪਣੇ ਕੰਮਾਂ ਕਾਰਾਂ ਵਿੱਚ ਬਿਤਾਉਂਦੇ ਹੋ, ਉਹਦੇ ਚੋਂ ਘੰਟਾ 2 ਘੰਟੇ ਅਕਾਲ ਤਖਤ ਸਾਹਿਬ ਦੇ ਉਸ ਐਲਾਨਨਾਮੇ ਨੂੰ ਸਮਰਪਿਤ ਅਤੇ ਜਿਹੜੀਆਂ ਆਰਗੇਨਾਈਜੇਸ਼ਨਸ ਤੁਹਾਡੇ ਇਲਾਕੇ ਵਿੱਚ ਖਾਲਿਸਤਾਨ ਪ੍ਰਤੀ ਸੰਘਰਸ਼ੀਲ ਨੇ ਉਹਨਾਂ ਦਾ ਪੂਰਨ ਸਹਿਯੋਗ ਦਿਓ, ਕਿਉਂਕਿ ਗੱਲਾਂ ਦੇ ਨਾਲ ਤਾਂ ਕਦੇ ਗੱਲ ਬਣਦੀ ਨਹੀਂ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਾਂ 15 ਅਗਸਤ ਮਨਾਇਆ ਕਰਾਂਗੇ, ਉੱਥੇ ਨਾਲ ਨਾਲ ਸਾਡਾ ਇਤਿਹਾਸ ਵੀ ਲਿਖਿਆ ਜਾਣਾ। ਉਹਨਾਂ ਲੋਕਾਂ ਦਾ ਵੀ ਜ਼ਿਕਰ ਹੋਣਾ ਜਿਨ੍ਹਾਂ ਨੇ ਵਿਰੋਧਤਾ ਕੀਤੀ, ਉਹਨਾਂ ਦਾ ਵੀ ਜ਼ਿਕਰ ਹੋਣਾ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਹੈ, ਉਹਨਾਂ ਦਾ ਤਾਂ ਜ਼ਿਕਰ ਹੋਣਾ ਹੀ ਹੈ ਜਿਨ੍ਹਾਂ ਨੇ ਕੁਝ ਘਾਲੀਆਂ ਨੇ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਸੱਚੇ ਦਿਲੋਂ ਖਾਲਸਾ ਪੰਥ ਦੇ ਇਸ ਤਹਿਰੀਕੇ ਖਾਲਿਸਤਾਨ ਜਿਹਨੂੰ ਅਸੀਂ ਕਹਿ ਦਈਏ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਓਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੰਸਰਾ ਸਾਹਿਬ, ਤੁਹਾਡੀ ਇੱਥੇ ਸਟੂਡੀਓ 'ਚ ਆਉਣ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਵਿਊਅਰਸ, ਏਸੀ ਸੁਖਮਿੰਦਰ ਸਿੰਘ ਹੰਸਰਾ ਜਿਨ੍ਹਾਂ ਨੇ ਖਾਲਿਸਤਾਨ ਦੇ ਮੁੱਦੇ ਤੇ ਸਾਰੀਆਂ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।